ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਦੋਸਤੋ ਮੇਰੇ ਵੱਲੋਂ ਯਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਸਿੱਖਾਂ ਦੇ ਦਸਮ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਹਰ ਬੁੱਧਵਾਰ ਸ਼ਾਮ ਨੂੰ 6 ਵਜੇ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਲਾਈਵ ਲੈ ਕੇ ਆਉਂਦੇ ਹਾਂ ਔਰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਹੁੰਦੇ ਨੇ ਅਮਨ ਪੰਗੂ ਜੀ। ਸਭ ਤੋਂ ਪਹਿਲਾਂ ਕਰਦੇ ਆਪਾਂ ਉਹਨਾਂ ਦਾ ਸਵਾਗਤ। ਪੰਗੂ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਤੇ ਮੇਰੇ ਵੱਲੋਂ ਵੀ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਤੇ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਜੀ ਜੀ, ਹੋਰ ਸੁਣਾਓ ਠੀਕ ਠਾਕ ਸਭ? ਜੀ ਬਹੁਤ ਵਧੀਆ, ਠੀਕ ਠਾਕ। ਕਿੱਦਾਂ ਗੱਲਾਂ ਬਾਤਾਂ? ਬਸ ਗੱਲਾਂ ਬਾਤਾਂ ਤੁਹਾਨੂੰ ਪਤਾ ਹੀ ਆ ਮਾਈਗ੍ਰੇਸ਼ਨ ਦੀਆਂ ਚੱਲਦੀਆਂ ਰਹਿੰਦੀਆਂ ਨੇ। ਜਿੱਦਾਂ ਕਹਿੰਦੇ ਹੁੰਦੇ ਪੰਜਾਬੀ 'ਚ ਬਚੇ ਹੋ ਰਾਜੀ ਖੁਸ਼ੀ ਤੋਂ। ਬਚੇ ਠੀਕ ਹੈ ਜੀ ਜੀ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਹਲਕੀਆਂ ਫੁਲਕੀਆਂ ਕੁਝ ਗੱਲਾਂ ਕਰੀਦੀਆਂ, ਬਾਕੀਆਂ ਤੁਹਾਡੇ ਆਪਾਂ ਕਮੈਂਟਸ ਜਿਹੜੇ ਤੁਹਾਡੇ ਸਵਾਲ ਹੁੰਦੇ ਆ ਉਹ ਕਮੈਂਟਸ ਦੇ ਰੂਪ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਵਿੱਚ ਲਈਦੇ ਆ। ਤੇ ਜਿੱਦਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀਗੇ ਵੀਜ਼ਾ 485 ਦੇ ਬਾਰੇ ਤੇ ਫਿਰ ਕੁਝ ਕਿ ਤੁਹਾਡੇ ਕਮੈਂਟਸ ਆਏ ਆਪਾਂ ਉਹਨਾਂ ਤੇ ਗੱਲਾਂ ਬਾਤਾਂ ਕੀਤੀਆਂ ਤੇ ਕੁਝ ਕੁ ਗੱਲਾਂ ਰਹਿ ਗਈਆਂ ਸੀ 485 ਦੇ ਬਾਰੇ ਕਰਨ ਵਾਲੀਆਂ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਅੱਜ ਉਹਨਾਂ ਨੂੰ ਕੰਪਲੀਟ ਕਰੀਏ ਤੇ ਹੋਰ ਜਿੱਦਾਂ ਜਿੱਦਾਂ ਨਾਲ ਤੁਹਾਡੇ ਕਮੈਂਟਸ ਹੋਣਗੇ ਆਪਾਂ ਉਹ ਵੀ ਅਮਨ ਭੰਗੂ ਜੀ ਦੇ ਨਾਲ ਉਹਨਾਂ ਨੂੰ ਡਿਸਕਸ਼ਨ ਕਰਾਂਗੇ। ਤੇ ਜਿੱਦਾਂ ਮੈਂ ਕਿਹਾ ਕਿ ਪਿਛਲੀ ਵਾਰੀ ਆਪਣਾ ਰਹਿ ਗਿਆ ਸੀ 485 ਬਾਰੇ ਜੀ ਜੀ ਕੁਝ ਗੱਲਾਂ ਬਾਤਾਂ ਤੇ ਆਪਣੀਆਂ ਗੱਲਾਂ ਬਾਤਾਂ ਹੋਰ ਬੰਨੇ ਚੱਲ ਗਈਆਂ। ਚਲੋ ਉਹ ਵੀ ਖੈਰ ਜ਼ਰੂਰੀ ਸੀਗੀਆਂ ਜੀ। ਤੇ ਪਰ ਅੱਜ ਵੀ ਮੈਂ 485 ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਜਿਹੜੀ ਖਬਰ ਹੈ, ਮਤਲਬ ਜਿੱਦਾਂ ਅਕਸਰ ਮੈਂ ਕਦੀ ਨਹੀਂ ਕਹਿੰਦੇ ਬ੍ਰੇਕਿੰਗ ਨਿਊਜ਼ ਹੁੰਦੀ ਹੈ ਨਾ, ਅੱਜ ਦੋ ਨੇ ਮੇਰੇ ਕੋਲ। ਠੀਕ ਹੈ ਜੀ। ਇੱਕ ਬਾਅਦ ਚ ਮੈਂ ਗੱਲਬਾਤ ਕਰੂੰ, ਇੱਕ ਹੁਣ। ਠੀਕ ਹੈ। ਜਿਹੜੀ ਪਹਿਲੀ ਮਤਲਬ ਇੱਕ ਖਬਰ ਆਈ ਨਾ ਸ਼ਾਇਦ ਵਿਕਟੋਰੀਆ ਦੇ ਪ੍ਰੀਮੀਅਰ ਉਹਨਾਂ ਨੇ ਕੁਝ ਕਿਹਾ ਮਤਲਬ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ। ਜੀ ਹਾਂਜੀ, ਉਹਦੀ ਜਾਣਨਾ ਪਾਓ ਵੀ ਉਹਨਾਂ ਨੇ ਐਂਡਰੂ ਨੇ ਆਪਣੇ ਉਹਨਾਂ ਦੇ ਪ੍ਰੀਮੀਅਰ ਉਹਨਾਂ ਨੇ ਕਿਹਾ ਕਿ ਬੇਸਿਕਲੀ ਜਿਹੜਾ ਬਿਆਨ ਆਇਆ ਹੈਗਾ ਉਹ ਕਾਫੀ ਮਤਲਬ ਉਹਨਾਂ ਨੇ ਇੱਕ ਤਾਂ ਬਿਆਨ ਦਿੱਤਾ ਵੀ ਹੈ ਤੇ ਉਹਦੇ ਨਾਲ ਹੀ ਉਹ ਜਿੱਦਾਂ ਕਹਿੰਦੇ ਨੇ ਵੀ ਉੱਤੇ ਪੋਚਾ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ। ਹਾਂਜੀ, ਉਹ ਕਹਿ ਰਹੇ ਨੇ ਵੀ ਮੈਨੂੰ ਲੱਗਦਾ ਵੀ 2021 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਲਈ ਆਉਣਾ ਬੜਾ ਚੈਲੰਜਿੰਗ ਹੋਊਗਾ। ਐਂਟੀਸਪੇਟ ਕਰ ਰਹੇ ਨੇ ਕਿ ਮੇਬੀ 30-40 ਹਜ਼ਾਰ ਸਟੂਡੈਂਟਸ ਨੂੰ ਉਹ ਝੱਲ ਸਕਦੇ ਹੈਗੇ, ਬਟ ਜਿੱਦਾਂ ਕਿ ਐਂਟੀਸਪੇਸ਼ਨ ਹੁੰਦੀ ਹੈ ਕਿ ਘੱਟੋ ਘੱਟ 1,40,000 ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਆਉਂਦੇ ਨੇ। ਸੋ ਉਹਨਾਂ ਲਈ ਬੜਾ ਮੁਸ਼ਕਿਲ ਹੋਏਗਾ। ਸੋ ਉਹ ਜਿਹੜਾ ਮੁੱਦਾ ਉਹ ਹਾਲੇ ਵੀ ਮੈਨੂੰ ਲੱਗਦਾ ਵੀ ਰਿਜ਼ੋਲਵ ਨਹੀਂ ਹੋਇਆ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਗਰ ਉਹ ਆਉਂਦੇ ਨੇ ਤਾਂ ਉਹਨਾਂ ਨੂੰ ਕੌਣ ਸੰਭਾਲੂਗਾ। ਹਾਂਜੀ ਹਾਂਜੀ, ਕਿਉਂਕਿ ਦੇਖੋ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਜਦੋਂ ਕੁਆਰੰਟਾਈਨ ਦੇ ਵਿੱਚ ਰੱਖਣਾ ਬੱਚਿਆਂ ਨੂੰ, ਕੁਆਰੰਟਾਈਨ ਕਰਨਾ ਉਹਨਾਂ ਨੂੰ, ਤਾਂ ਉਹਦੀ ਕਾਸਟ ਕੌਣ ਪੇ ਕਰੂਗਾ? ਕਿਉਂਕਿ ਬੱਚੇ ਵੀ ਬਹੁਤ ਪੇ ਕਰਨ ਨੂੰ ਰੈਡੀ ਨੇਗੇ। ਹੁਣ ਯੂਨੀਵਰਸਿਟੀਆਂ ਨੇ ਉਹਨਾਂ ਨੇ ਵੀ ਰਿਸਕ ਲੈਣ ਨੂੰ ਜਾਂ ਰੈਡੀ ਨਹੀਂ ਹੈਗੀਆਂ ਮੇਬੀ ਇਸ ਚੀਜ਼ ਦੇ ਉੱਤੇ, ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਆ ਜਿਹੜੀ ਉਹ ਕਹਿ ਰਹੀ ਹੈ ਵੀ ਜਿਹੜੇ ਟੈਕਸ ਪੇਅਰਸ ਨੇਗੇ, ਮਤਲਬ ਜਿਹੜੇ ਟੈਕਸ ਪੇ ਕਰਦੇ ਨੇ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਬੰਦੇ ਜਾਂ ਈਵਨ ਕੋਈ ਵੀ ਟੈਕਸ ਪੇ ਕਰਦਾ, ਵੀ ਉਹਨਾਂ ਦੇ ਉੱਤੇ ਇਸ ਚੀਜ਼ ਦਾ ਬਰਡਨ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਖਰਚੇ ਦੇ ਉੱਤੇ ਜਾਂ ਸਰਕਾਰੀ ਖਰਚੇ ਦੇ ਉੱਤੇ ਵੀ ਕੁਆਰੰਟਾਈਨ ਨਹੀਂ ਹੋਣਾ ਚਾਹੀਦਾ। ਸੋ ਇਹ ਬੜੇ ਹਲੇ ਇੱਕ ਤਰੀਕੇ ਨਾਲ ਵੀ ਇੱਕ ਇਹੋ ਜਿਹਾ ਮਸਲਾ ਜਿਹਦਾ ਹਲੇ ਕਿਸੇ ਕੋਲ ਹੱਲ ਹੈ ਨਹੀਂਗਾ। ਹਾਂ, ਜਿੱਦਾਂ ਕਿ ਆਪਾਂ ਨੂੰ ਅਕਸਰ ਇਹ ਸਵਾਲ ਆਉਂਦਾ ਰਹਿੰਦਾ ਵੀ ਫਲਾਈਟਾਂ ਕਦੋਂ ਖੁੱਲਣਗੀਆਂ ਜਾਂ ਸਾਰਾ ਕੁਝ ਨਾ। ਪਹਿਲਾਂ ਮਾਰਚ ਦੇ ਵਿੱਚ ਬੜਾ ਪੋਜ਼ਿਟਿਵ ਲੱਗ ਰਿਹਾ ਸੀਗਾ ਕਿ ਜਿਹੜੀਆਂ ਫਲਾਈਟਸ ਨੇ ਉਹ ਸਟਾਰਟ ਹੋ ਜਾਣੀਆਂ ਨੇ, ਕਿਉਂਕਿ ਕਾਫੀ ਨਿਊਜ਼ ਵੀ ਆ ਰਹੀ ਸੀ, ਵੈਕਸੀਨੇਸ਼ਨ ਵੀ ਆਊਟ ਹੋ ਗਈ ਸੀ, ਵੈਕਸੀਨੇਸ਼ਨ ਲੱਗਣ ਵੀ ਲੱਗ ਗਈ ਸੀਗੀ। ਲੇਕਿਨ ਜਿੱਦਾਂ ਜਿੱਦਾਂ ਸਮਾਂ ਮਾਰਚ ਦੇ ਨੇੜੇ ਆਉਂਦਾ ਜਾ ਰਿਹਾ ਹੈ ਉਹ ਜਿਹੜੀ ਆਪਣੀ ਮਤਲਬ ਜਿਹੜੀ ਇਨਫੋਰਮੇਸ਼ਨ ਹੈ ਉਹ ਕੱਚ ਘਰ ਵਾਲਾ ਕੰਮ ਲੱਗਣ ਲੱਗ ਗਿਆ। ਕਿਉਂਕਿ ਹਾਲੇ ਤੱਕ ਕੋਈ ਇਦਾਂ ਦੀ ਆਸ ਜਾਂ ਕਹਿ ਲਓ ਕੁਝ ਵੀ ਇਦਾਂ ਦਾ ਲੱਗ ਨਹੀਂ ਰਿਹਾ। ਮਸਲਾ ਇਹ ਹੋ ਗਿਆ ਨਾ ਵੀ ਆਪਾਂ ਤਾਂ ਜਿੱਦਾਂ ਸੋਚ ਰਹੇ ਸੀ ਸਾਰੇ, ਚਲੋ ਇੱਕ ਹਿਊਮਨ ਬੀਇੰਗ ਆਪਾਂ ਤੇ ਸੋਚਣਾ ਹੀ ਹੁੰਦਾ ਮਤਲਬ ਜਾਂ ਵੀ ਕੁਝ ਪੋਜ਼ਿਟਿਵ ਗੱਲ ਕਰਨੀ, ਪਰ ਮਸਲਾ ਮੇਰੇ ਖਿਆਲ 'ਚ ਇੱਥੇ ਹੋਗਾ ਜਦੋਂ ਇੱਕਦਮ ਉਹ ਜਿਹੜਾ ਇੰਗਲੈਂਡ ਵਾਲਾ ਕੋਈ ਨਵਾਂ ਵਾਇਰਸ ਆ ਗਿਆ ਜਿਹੜਾ ਉਹ ਜਿਹੜਾ ਸੈਕੰਡ ਸਟ੍ਰੇਨ ਹਾਂ ਉਹ ਜੋ ਕੀ ਉਹਨੂੰ ਕਹਿੰਦੇ ਮੈਨੂੰ ਮੇਰੇ ਧਿਆਨ ਸਟ੍ਰੇਨ ਹਾਂ ਉਹ ਕਹਿੰਦੇ ਜਿਹੜਾ ਜ਼ਿਆਦਾ ਹੀ ਸਟਰੋਂਗ ਹੈ ਤੇ ਉਹ ਇੱਥੇ ਆਪਣੇ ਖਾਸ ਕਰਕੇ ਕੁਈਨਜ਼ਲੈਂਡ 'ਚ ਕੇਸ ਆ ਗਏ ਤੇ ਇੱਕਦਮ ਜਿਵੇਂ ਕਿ ਆਪਣੇ ਸਾਰੇ ਡਿਊਰਿੰਗ ਕੋਰੋਨਾ ਪੀਰੀਅਡ ਆਪਣੇ ਲੋਕਡਾਊਨ ਨਹੀਂ ਸੀ ਲੱਗਿਆ ਜੀ ਕੰਪਲੀਟ ਟੋਟਲ ਮਤਲਬ ਹਨਾ, ਤਾਂ ਆਪਣੇ ਵੀ 3 ਦਿਨ ਦਾ ਲੋਕਡਾਊਨ ਲੱਗ ਗਿਆ ਜੀ। ਬਿਲਕੁਲ, ਹਾਲੇ ਵੀ ਫਿਰ ਸਾਰਿਆਂ ਨੂੰ ਸੋਚਣ ਤੇ ਆਪਾਂ ਨੂੰ ਮਜਬੂਰ ਜਿਹਾ ਕਰਤਾ ਦੁਬਾਰੇ। ਬਿਲਕੁਲ, ਹਾਲੇ ਵੀ ਪਾਰਸ਼ਲ ਲੋਕਡਾਊਨ ਚੱਲ ਰਿਹਾ। ਸੋ ਉਹੀ ਕਾਰਨ ਹੈਗਾ ਜਿਹਦੇ ਕਰਕੇ ਵੀ ਕੋਈ ਵੀ, ਕਿਉਂਕਿ ਦੇਖੋ ਐਂਡ ਆਫ ਦਾ ਡੇ ਜਿਹੜਾ ਬਰਡਨ ਹੈ ਉਹ ਸਾਰਾ ਹੈਲਥ ਸਿਸਟਮ ਤੇ ਪੈਂਦਾ ਹੈ। ਸੋ ਉਸ ਚੀਜ਼ ਨੂੰ ਮੇਰੇ ਖਿਆਲ 'ਚ ਅਵੋਇਡ ਕਰਨ ਲਈ, ਕਿਉਂਕਿ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਜਿਹੜੀ ਵੈਕਸੀਨੇਸ਼ਨ ਉਹ ਸਟਾਰਟ ਹੋ ਗਈ ਹੈ, ਪਰ ਉਹਦੇ ਨਾਲ ਨਾਲ ਇਹ ਵੀ ਨਿਊਜ਼ ਆ ਰਹੀ ਹੈ ਕਿ ਉਹ ਬੜੇ ਸਾਈਡ ਇਫੈਕਟ ਹੋ ਰਹੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਯੈਸ, ਠੀਕ ਹੈ। ਸੋ ਉਹ
ਜਿਹੜੀ ਚੀਜ਼ ਜਿੰਨਾ ਚਿਰ ਕੋਈ ਚੀਜ਼ ਟੈਸਟ ਨਹੀਂ ਹੁੰਦੀ ਹੈਗੀ ਉਹਨਾਂ ਚਿਰ ਮਤਲਬ ਹੁਣ ਜਿੰਨਾ ਟੈਸਟ ਦਾ ਮਤਲਬ ਇਹ ਵੀ ਉਹਨਾਂ ਨੇ ਵੈਕਸੀਨੇਸ਼ਨ ਲਾਤੀ ਤੇ ਉਹ ਬੰਦੇ 15-20 ਦਿਨ, ਮਹੀਨਾ, 2 ਮਹੀਨੇ, 3 ਮਹੀਨੇ ਹੋ ਗਏ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ, ਉਹਨਾਂ ਨੂੰ ਦੁਬਾਰੇ ਕਰੋਨਾ ਵਾਇਰਸ ਵੀ ਨਹੀਂ ਹੋਇਆ ਹੈਗਾ। ਸੋ ਹੌਲੀ ਹੌਲੀ ਉਹਦਾ ਇੱਕ ਟਾਈਮ ਪੀਰੀਅਡ ਵੀ ਹੋਊਗਾ। ਸੋ ਉਹ ਹਲੇ ਆਪਾਂ ਇਨੀਸ਼ੀਅਲ ਫੇਜ਼ ਦੇ ਵਿੱਚ ਚੱਲ ਰਹੇ ਹਾਂਗੇ। ਸੋ ਇਹਨੂੰ ਟਾਈਮ ਲੱਗਣਾ ਹੈ ਥੋੜਾ ਜਿਹਾ, ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਵੀ ਹੁਣ ਜਿਹੜੀ ਮਾਰਚ ਵਾਲੀ ਸੂਈ ਆ ਉਹ ਚੱਲ ਕੇ ਜੁਲਾਈ ਤੇ ਆ ਗਈ ਹੈਗੀ। ਹਾਂਜੀ ਹਾਂ, ਵੀ ਜੁਲਾਈ ਦੇ ਵਿੱਚ ਫਲਾਈਟਾਂ ਸਟਾਰਟ ਹੋਣੀਆਂ ਨੇ। ਕਿਉਂਕਿ ਮੈਂ ਦੇਖ ਰਿਹਾ ਸੀ ਇੱਕ ਉਹਦੇ ਗਰੁੱਪ ਦੇ ਵਿੱਚ WhatsApp ਦੇ ਵਿੱਚ ਕਿ ਕਿਸੇ ਨੇ ਪੋਸਟ ਪਾਈ ਹੋਈ ਸੀ ਕਿ ਕੁਆਂਟਸ ਹੈ ਜਿਹੜੀ ਉਹਨਾਂ ਨੇ ਆਪਣਾ ਓਪਨ ਕਰਤਾ ਹੋਇਆ ਵੀ ਤੁਸੀਂ ਜੁਲਾਈ ਤੋਂ ਬਾਅਦ ਬੁਕਿੰਗ ਕਰਵਾ ਸਕਦੇ ਹੋ। ਸੋ ਉਹ ਇੱਕ ਇੰਡੀਕੇਸ਼ਨ ਹੋ ਸਕਦੀ ਹੈ ਕਿ ਕੋਈ ਵਿੱਚੋਂ ਉਹਨਾਂ ਕੋਲੇ ਨਿਊਜ਼ ਹੈਗੀ ਆ ਜਾਂ ਉਹ ਪੋਜ਼ਿਟਿਵ ਨੇਗੇ ਕਿ ਹਾਂ ਜੁਲਾਈ ਦੇ ਵਿੱਚ ਜਿਹੜੀਆਂ ਫਲਾਈਟਸ ਨੇਗੀਆਂ ਉਹ ਓਪਨ ਹੋ ਜਾਣੀਆਂ। ਤਾਂ ਹੀ ਉਹਨਾਂ ਨੇ ਨਾਰਮਲ ਜਨਰਲ ਮਤਲਬ ਆਪਣਾ ਪਬਲਿਕ ਨੂੰ ਓਪਨ ਕੀਤੀ ਹੈ ਜਿਹੜੀ ਬੁਕਿੰਗ ਸਿਸਟਮ ਹੈ। ਤਾਂ ਦੋਸਤੋ ਇਹ ਤਾਂ ਉਹੀ ਗੱਲ ਹੈ, ਮਤਲਬ ਵੀ ਥੋੜਾ ਜਿਹਾ ਹੋਰ ਹੌਸਲਾ ਰੱਖੋ। ਜਿੱਦਾਂ ਗੱਲ ਹੋ ਗਈ ਆਪਾਂ 2020 ਤੇ ਲੰਘਾ ਲਿਆ, ਪਰ ਇਹ ਵੈਰੀ ਹੋਪਫੁਲੀ 2021 ਦੇ ਵਿੱਚ ਆਪਾਂ ਨੂੰ ਜਿੱਦਾਂ 2-4 ਮਹੀਨਿਆਂ ਤੱਕ ਹੋਰ ਮਤਲਬ ਖੁਸ਼ਖਬਰੀ ਮਿਲ ਜੂਗੀ। ਕਹਿਣ ਤੋਂ ਭਾਵ ਕਿ ਇਹ ਹੈ, ਪਰ ਥੋੜਾ ਜਿਹਾ ਹੌਸਲਾ ਹੋਰ ਰੱਖਣ ਦੀ ਲੋੜ ਹੈ। ਦੇਖੋ ਟਾਈਮ ਤਾਂ ਲੱਗੂਗਾ, ਬਟ ਉਮੀਦ ਜ਼ਰੂਰ ਹੈ ਕਿ 2021 ਦੇ ਵਿੱਚ ਇਹ ਮੈਂ ਤਾਂ ਕਹਿ ਰਿਹਾ ਜਿੱਦਾਂ ਉਹ ਜਿਹੜੀ ਆਪਾਂ ਗੱਲ ਕੀਤੀ ਨਾ ਉਹਦਾ ਉਹ ਜਦੋਂ ਖਬਰ ਪੜ੍ਹ ਕੇ ਫਿਰ ਆਟੋਮੈਟਿਕਲੀ ਸਭ ਨੂੰ ਉਹ ਇੱਕਦਮ ਨੈਗੇਟਿਵਿਟੀ ਆ ਜਾਂਦੀ ਹੈ ਨਾ ਵੀ ਯਾਰ ਇਹਨਾਂ ਦੇ ਪ੍ਰੀਮੀਅਰ ਇਦਾਂ ਕਹਿ ਰਹੇ ਵੀ ਉਹਨਾਂ ਨੇ ਸਲਾਹ ਦਿੱਤੀ ਸਰਕਾਰ ਨੂੰ ਵੀ ਮੁਸ਼ਕਲ ਹੈ ਵੀ 2021 ਵੀ 2022 ਤੇ ਜਾਊਗੀ ਗੱਲ। 2022 ਤੇ ਜਾਊਗੀ ਗੱਲ। ਦੇਖੋ ਉਹਦੇ ਨਾਲ ਥੋੜਾ ਮੋਰਲ ਤਾਂ ਡਾਊਨ ਹੁੰਦਾ ਹੈ। ਹਾਂਜੀ ਬਿਲਕੁਲ ਡਾਊਨ ਹੁੰਦਾ ਹੈਗਾ, ਬਟ ਲੇਕਿਨ ਇਹ ਹੈ ਵੀ ਫੈਕਟ ਇਹ ਵੀ ਹੈ ਕਿ ਅਗਰ ਯੂਨੀਵਰਸਿਟੀਜ਼ ਬੱਚਿਆਂ ਨੂੰ ਨਹੀਂ ਬੁਲਾਉਂਦੀਆਂ ਤਾਂ ਉਹ ਵੀ ਬੰਦ ਹੋਣ ਦੇ ਕਗਾਰ ਤੇ ਹੋਣਗੀਆਂ। ਹਾਂਜੀ, ਪਰ ਇੱਕ ਗੱਲ ਮੈਂ ਹੋਰ ਵੀ ਦੱਸਦਾ ਇੱਥੇ, ਆਪਾਂ ਇਕੱਲੀ ਆਸਟ੍ਰੇਲੀਆ ਦੀ ਗੱਲ ਜਿਵੇਂ ਕਰਦੇ ਹਾਂ, ਕਈ ਕੈਨੇਡਾ ਇਹ ਆਫ ਏਅਰ ਗੱਲਾਂ ਜਿਹੜੀਆਂ ਹੁੰਦੀਆਂ ਜਿਵੇਂ ਫੋਨ ਆਉਂਦੇ ਜਾਂ ਮੈਸੇਜ ਆਉਂਦੇ ਨਾ ਉਹ ਗੱਲ ਹੈ। ਕੈਨੇਡਾ ਬਾਰੇ ਕਹਿੰਦੇ ਸੀ ਬੜੇ ਧੜਾ ਸਟੂਡੈਂਟ ਜਾ ਰਹੇ ਨੇ, ਜਿਵੇਂ ਤੁਸੀਂ ਦੱਸਿਆ ਵੀਜ਼ੇ ਤਾਂ ਆਸਟ੍ਰੇਲੀਆ ਦੇ ਵੀ ਲੱਗ ਰਹੇ ਨੇ, ਪਰ ਅੱਜ ਹੀ ਮੇਰੀ ਕੈਨੇਡਾ ਦੇ ਵੀ 2 ਜਣਿਆਂ ਨਾਲ ਗੱਲ ਹੋਈ ਆ। ਉਹ ਐਦਾਂ ਨਹੀਂ ਹੈਗਾ ਜਿਵੇਂ ਆਪਾਂ ਬਣੀ ਬਣਾਈ ਗੱਲ ਕਹਿ ਦਿੰਦੇ ਕਿ ਧੜਾ ਸਟੂਡੈਂਟ ਜਾ ਰਹੇ ਨੇ। ਉੱਥੇ ਵੀ ਕੁਝ ਸਟੇਟਾਂ ਦੇ ਵਿੱਚ ਪੂਰਾ ਲੋਕਡਾਊਨ ਲੱਗਿਆ ਹੋਇਆ ਹੈ ਤੇ ਜਿਹੜੇ ਹੁਣ ਸਟੂਡੈਂਟ ਇੰਡੀਆ ਤੋਂ ਅਪਲਾਈ ਕਰ ਰਹੇ ਉਹਨਾਂ ਦੀ ਆਫਰ ਲੈਟਰਸ ਨਹੀਂ ਆ ਰਹੀਆਂ। ਤੇ ਉਹ ਇਹਨੂੰ ਕੋਈ ਨੈਗੇਟਿਵ ਨਾ ਲਵੇ, ਇਹ ਜਸਟ ਇੱਕ ਟਾਈਮ ਫਰੇਮ ਹੁੰਦਾ, ਜਿੱਦਾਂ ਕੋਈ ਇੱਕ ਫੇਜ਼ ਹੁੰਦਾ ਨਾ, ਜਿਵੇਂ ਪੂਰਾ ਆਪਾਂ ਸਾਲ ਤਾਂ ਲੰਘ ਗਿਆ ਵੀ ਥੋੜਾ ਜਿਹਾ ਚਿਰ ਹੋ ਰਿਹਾ ਫਿਰ ਹੋ ਜੂਗਾ ਸਾਰਾ ਕੁਝ। ਕਿਉਂਕਿ ਦੇਖੋ ਉੱਥੇ ਦਾ ਹਾਲਾਤ ਮੈਨੂੰ ਆਪਾਂ ਨੂੰ ਗਰਾਊਂਡ ਲੈਵਲ ਤੇ ਨਹੀਂ ਪਤਾ, ਆਪਾਂ ਨੂੰ ਜੋ ਆਨਲਾਈਨ ਦਿਖ ਜਾਂਦਾ ਆਪਾਂ ਉਹ ਗੱਲ ਕਰ ਰਹੇ। ਉਹ ਮੈਂ ਜਿਹੜੀ ਤੁਸੀਂ ਗਰਾਊਂਡ ਲੈਵਲ ਵਾਲੀ ਗੱਲ ਕੀਤੀ ਨਾ, ਮੈਂ ਇਹ ਕਹਿ ਰਿਹਾ ਮਤਲਬ ਵੀ ਤਾਂ ਹੀ ਮੈਂ 2 ਜਣਿਆਂ ਨਾਲ ਅੱਜ ਸਪੈਸ਼ਲ ਗੱਲ ਕੀਤੀ। ਮੈਂ ਆਪਾਂ ਪ੍ਰੋਗਰਾਮ ਕਰਨਾ ਵੀ ਥੋੜਾ ਜਿਹਾ ਜਾਣਕਾਰੀ ਲਈਏ, ਫਿਰ ਮੈਂ ਇੰਡੀਆ ਤੋਂ ਮਤਲਬ ਕਨਫਰਮ ਕੀਤਾ ਤੇ ਸੇਮ ਗੱਲ ਇਹ ਹੈ। ਪਰ ਕਿਉਂਕਿ ਉਹ ਤਾਂ ਗੱਲ ਆ ਜਾਂਦੀ ਵੀ ਕਈ ਬੰਦੇ ਸੋਚਦੇ ਯਾਰ ਖਣੀ ਆਸਟ੍ਰੇਲੀਆ ਹੀ ਨਹੀਂ ਜਾਇਆ ਜਾ ਰਿਹਾ, ਚੱਲ ਵੀ ਕੈਨੇਡਾ। ਦੇਖੋ ਇੱਕ ਹੋਰ ਵੀ ਨਿਊਜ਼ ਨੇ, ਦੇਖੋ ਨਿਊਜ਼ ਆ ਹੁਣ ਉਹਦੇ ਚ ਕੁਝ ਹੱਦ ਤੱਕ ਆਪਾਂ ਸਮਝਦੇ ਹਾਂ ਕਿ ਉਹ ਸਹੀ ਵੀ ਹੋਊਗੀ, ਬਟ ਇਹ ਵੀ ਆ ਰਿਹਾ ਸਾਹਮਣੇ ਕਿ ਬੜੇ ਬੱਚੇ ਇੱਥੋਂ ਵਾਪਸ ਵੀ ਚਲੇ ਗਏ ਨੇਗੇ। ਕੁਝ ਇਸ ਕਰਕੇ ਵੀ ਚਲੇ ਗਏ ਨੇ ਕਿ ਉਹਨਾਂ ਦੀ ਇੱਥੇ PR ਦਾ ਕੁਝ ਬਣਿਆ ਨਹੀਂ, ਕੁਝ ਇਸ ਕਰਕੇ ਚਲੇ ਗਏ ਹੋਣਗੇ। ਇਹ ਤਾਂ ਮੇਰੀ ਬ੍ਰੇਕਿੰਗ ਨਿਊਜ਼ ਸੀ ਜਿਹੜੀ ਮੈਂ ਬਾਅਦ ਚ ਤੁਹਾਡੇ ਤੋਂ ਪੁੱਛਣੀ ਸੀ। ਅੱਛਾ ਜੀ, ਤੁਸੀਂ ਬ੍ਰੇਕ ਕਰਤੀ। ਕੋਈ ਨਹੀਂ, ਆਪਾਂ ਪਹਿਲਾਂ ਬ੍ਰੇਕ ਮਤਲਬ ਸੈਕਿੰਡ ਵਾਲੀ ਸੀ, ਚਲੋ ਹੁਣ ਕਰ ਦੋ ਫਿਰ ਇਹਦੇ ਨਾਲ ਗੱਲ। ਜੀ ਉਹਦੇ ਚ ਇਹ ਹੈ ਬਈ ਜਿਹੜੇ ਕਈ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਉਹਦੇ ਕਈ ਕਾਰਨ ਨੇ। ਇੱਕ ਉਹਦਾ ਕਾਰਨ ਇਹ ਵੀ ਹੈ ਕਿ ਕਈ ਬੱਚੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਇੱਕ ਵਾਰ ਡਾਟਾ ਸ਼ੇਅਰ ਕੀਤਾ ਸੀ ਕਿ ਅਰਾਊਂਡ 70% ਜਿਹੜੇ ਬੱਚੇ ਨੇ ਉਹ ਸਟੂਡੈਂਟ ਇੱਥੇ ਆਉਂਦੇ ਨੇ, ਉਹ ਪੜ੍ਹ ਕੇ ਵਾਪਸ ਚਲੇ ਜਾਂਦੇ ਨੇ। 30% ਜਿਹੜੇ ਸਟੂਡੈਂਟ ਨੇ ਉਹ ਇੱਥੇ ਰਹਿੰਦੇ ਨੇ, ਉਹ ਅੱਗੇ ਆਪਣਾ ਫਰਦਰ PR ਦਾ ਪ੍ਰੋਸੈਸ ਕਰਦੇ ਨੇ ਜਾਂ ਕੋਈ ਵੀ ਮਤਲਬ ਹੋਰ ਵੀਜ਼ਾ ਪਾਉਂਦੇ ਨੇ, ਭਾਵੇਂ ਪਾਰਟਨਰ ਵੀਜ਼ਾ ਹੋ ਗਿਆ ਜਾਂ ਕਿਸੇ ਵੀ ਤਰੀਕੇ ਦਾ ਵੀਜ਼ਾ ਪਾਉਂਦੇ ਨੇ। ਸੋ 70% ਜਿਹੜੇ ਬੱਚੇ ਨੇ ਉਹ ਚਲੇ ਜਾਂਦੇ ਨੇ। ਸੋ ਜਿਹੜੀ ਇਹ ਆਪਾਂ ਬ੍ਰੇਕਿੰਗ ਨਿਊਜ਼ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਕੁਝ ਕੁ ਨੰਬਰ ਉਹ ਬੱਚਿਆਂ ਦੇ ਵੀ ਹੋਣਗੇ ਜਿਨ੍ਹਾਂ ਨੇ PR ਪਾਉਣੀ ਹੀ ਨਹੀਂ ਸੀ ਇੱਥੇ, ਉਹਨਾਂ ਨੇ ਰਹਿਣਾ ਹੀ ਨਹੀਂ ਸੀਗਾ। ਸੋ ਉਹ ਆਏ, ਪੜ੍ਹੇ, ਆਪਣਾ 1-2 ਸਾਲ ਐਕਸਪੀਰੀਅੰਸ ਲਿਆ ਇੱਥੇ ਜਾਂ ਕੰਮ ਕੀਤਾ। ਉਹਦੇ ਚ ਕਾਫੀ ਜਿਹੜੇ ਨੰਬਰਸ ਨੇ ਉਹ ਚਾਈਨਾ ਦੇ ਸਟੂਡੈਂਟ ਦੇ ਵੀ ਹੋ ਸਕਦੇ। ਹਾਂਜੀ ਬਿਲਕੁਲ ਇਹ ਹੈ। ਆਪਾਂ ਕਈ ਵਾਰੀ ਖਬਰ ਦੇਖਦੇ ਨਾ, ਆਪਾਂ ਸੋਚਦੇ ਖਣੀ ਇਕੱਲੀ ਆਪਣੀ ਕੰਟਰੀ ਦੀ, ਉਹਦੇ ਇੱਥੇ ਜਿਹੜੀ ਖਬਰ ਹੁੰਦੀ ਉਹ ਸਾਰੇ ਫਿਰ ਵਰਲਡ ਦੇ ਹੁੰਦੇ, ਸਾਰੇ ਸਟੂਡੈਂਟਸ ਓਵਰਆਲ ਸਾਰੇ ਕੰਟਰੀਆਂ ਤੋਂ ਆਏ ਹੁੰਦੇ ਆ। ਤੇ ਬ੍ਰੇਕਿੰਗ ਨਿਊਜ਼ ਵਾਲੀ ਚਲੋ ਹੱਸ ਰਹੇ ਸੀ, ਉਹਦਾ ਗੱਲ ਇਹ ਖਬਰ ਇਦਾਂ ਹੀ ਆ, ਜਦੋਂ ਆਪਣੇ ਅੱਜ ਕੱਲ੍ਹ WhatsApp ਗਰੁੱਪ ਬਣੇ ਆ, ਮਿੰਟੋ ਮਿੰਟੀ ਖਬਰ ਫੈਲ ਜਾਂਦੀ ਆ ਤੇ ਉਹ ਫਿਰ ਤੁਹਾਨੂੰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਵੀ ਆਹ ਖਬਰ ਕਿੰਨੀ ਕੁ ਸੱਚੀ ਆ, ਇਹਦੇ 'ਚ ਕਿੱਦਾਂ। ਥੈਂਕ ਯੂ ਕੁਲਸ਼ਰਨ ਸਿੰਘ ਜੀ, ਦੇਖ ਰਹੇ ਨੇ ਪ੍ਰੋਗਰਾਮ, ਪਸੰਦ ਕਰਨੇ। ਲਾਲੀ ਸੰਧੂ ਜੀ ਥੈਂਕ ਯੂ। ਹੁਣ ਆਪਾਂ 485 ਬਾਰੇ ਆਈਏ, ਉਹਦੇ ਬਾਰੇ ਥੋੜਾ ਜਿਹਾ ਪਾਓ ਚਾਨਣਾ। ਇੱਕ ਮਤਲਬ ਰੌਲਾ ਗੋਲਾ ਜਾਂ 485 ਦਾ ਆ PR। ਦੇਖੋ ਹਾਂਜੀ, ਉਹਦੇ ਚ TR ਦਾ ਰੌਲਾ ਗੋਲਾ ਵੈਸੇ ਪੈਣਾ ਬਣਦਾ ਵੀ ਹੈ, ਕਿਉਂਕਿ TR ਹੁਣ ਇਹਨਾਂ ਨੇ ਕਈ ਬੱਚਿਆਂ ਵਾਸਤੇ, ਉਹ ਆਪਾਂ ਡਿਸਕਸ ਕਰਾਂਗੇ ਵੀ ਕਿੰਨਾ ਵਾਸਤੇ ਹੈ। ਹਾਂਜੀ, ਜਿਹੜਾ 4 ਸਾਲ ਦੀ ਹੋ ਗਈ ਹੈ। ਹਾਂ, ਮੈਂ ਕਹਿੰਦਾ ਵੀ ਪਹਿਲਾਂ 2 ਸਾਲ ਸੁਣਿਆ ਸੀ ਵੀ 2 ਤੋਂ 4 ਸਾਲ ਦਾ ਰੌਲਾ ਜਿਹਾ ਪੈ ਰਿਹਾ, ਉਹ ਥੋੜਾ ਜਿਹਾ। ਹਾਂਜੀ ਦੇਖੋ ਜਿਹੜੀ 2 ਸਾਲ ਵਾਲੀ ਸੀ ਉਹ ਨਾਰਮਲ ਹੈ, ਪਰ 2 ਸਾਲ ਦੇ ਵਿੱਚ ਵੀ ਉਹਨਾਂ ਬੱਚਿਆਂ ਨੂੰ ਮਿਲਦੀ ਸੀ ਉਹ 2 ਸਾਲ ਦੀ ਜਿਨ੍ਹਾਂ ਨੇ ਬੈਚਲਰ ਜਾਂ ਮਾਸਟਰਸ ਕੀਤੀ ਹੈ। ਜਿਹੜੇ ਬੱਚੇ ਆਪਣੇ ਟ੍ਰੇਡ ਕੋਰਸ ਵਗੈਰਾ ਕਰਦੇ ਸੀ ਉਹਨਾਂ ਵਾਸਤੇ ਪਹਿਲਾਂ ਵੀ TR 1.5 ਸਾਲ ਦੀ ਸੀਗੀ। ਅਨਫੋਰਚੂਨੇਟਲੀ ਅੱਗੇ ਵੀ ਉਹਨਾਂ ਵਾਸਤੇ 1.5 ਸਾਲ ਦੀ ਹੈਗੀ। ਹਾਲੇ ਤੱਕ ਮਤਲਬ ਇਸ ਚੀਜ਼ ਬਾਰੇ ਕਾਫੀ ਕਈ ਵਾਰ ਮਤਲਬ ਡਿਸਕਸ਼ਨਸ ਵੀ ਹੋ ਚੁੱਕੀਆਂ ਨੇ, ਸਰਕਾਰ ਨੂੰ ਸੁਝਾਅ ਵੀ ਜਾ ਚੁੱਕੇ ਨੇ, ਕਾਫੀ ਮਤਲਬ ਗੱਲਬਾਤ ਹੋ ਚੁੱਕੀ ਹੈ ਇਹਦੇ ਬਾਰੇ ਵੀ ਇਹਨੂੰ ਵਧਾਇਆ ਜਾਵੇ। ਲੇਕਿਨ ਹਾਲੇ ਤੱਕ ਜਿੱਦਾਂ ਉਹ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਵੀ ਸਰਕਾਰ ਦੇ ਕੰਨਾਂ ਤੇ ਜੂੰ ਸਰਕੀ ਨਹੀਂ ਹੈਗੀ ਹਲੇ।
ਕਿਉਂਕਿ ਸਭ ਤੋਂ ਵੱਧ ਲੋੜ ਹੈ ਜਿਹੜੀ ਉਹ ਮਤਲਬ ਲੋੜ ਦੂਸਰੇ ਬੱਚਿਆਂ ਨੂੰ ਵੀ ਹੈਗੀ ਹੈ, ਲੇਕਿਨ ਜਿਹੜੇ ਟ੍ਰੇਡ ਆਕੂਪੇਸ਼ਨਸ ਨੇ ਜੀ, ਜਿੱਦਾਂ ਆਪਾਂ ਸ਼ੈਫ ਦੀ ਹੋ ਗਈ ਜਾਂ ਆਪਣੇ ਵੈਲਡਰ ਹੋ ਗਏ, ਮੋਟਰ ਮਕੈਨਿਕ ਹੋ ਗਏ, ਕਾਰਪੈਂਟਰਸ ਹੋ ਗਏ, ਜਿਹੜੇ ਇਦਾਂ ਦੇ ਬੱਚੇ ਨੇ ਜਿਹੜੇ TR 1.5 ਸਾਲ ਦੇ ਨੇ, ਅਗਰ ਉਹਨਾਂ ਦੀ TR ਹੈ ਜਿਹੜੀ ਉਹ ਘੱਟੋ ਘੱਟ 2 ਸਾਲ ਦੀ ਹੀ ਹੋ ਜਾਂਦੀ ਹੈ ਤਾਂ ਉਹਨਾਂ ਵਾਸਤੇ ਜਿਹੜੇ PR ਦਾ ਪਾਥਵੇ ਆ ਉਹ ਬਹੁਤ ਵਧੀਆ ਓਪਨ ਹੋ ਜਾਣਾ, ਕਿਉਂਕਿ ਉਹ 2 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ EMPLOYER ਸਪਾਂਸਰਡ ਵੀਜ਼ੇ ਦੀ ਜਿਹੜੀ ਆਪਸ਼ਨ ਉਹ ਖੁੱਲ੍ਹ ਜਾਣੀ ਹੈ, ਜਿਹਦੇ ਵਿੱਚ PR ਦਾ ਪਾਥਵੇ ਹੁੰਦਾ ਹੈ ਜੀ। ਸੋ ਗੱਲ ਆਪਾਂ ਵਾਪਸ ਕਰ ਦਿਆਂਗੇ ਕਿ ਜਿਹੜਾ ਇਹ 4 ਸਾਲ ਦੀ TR ਵਾਲਾ ਜਿਹੜਾ ਫੰਡ ਆ ਉਹ ਕਿਹਦੇ ਵਾਸਤੇ ਹੈਗਾ ਬੇਸਿਕਲੀ। ਦੇਖੋ ਇਹਨਾਂ ਨੇ ਕੀ ਕੀਤਾ 2019 ਦੇ ਵਿੱਚ ਨਵੰਬਰ ਦੇ ਵਿੱਚ ਜਿਹੜੇ ਰੀਜਨਲ ਏਰੀਆ ਸੀਗੇ, ਪਹਿਲਾਂ ਇੱਕ ਅਲੱਗ-ਅਲੱਗ ਰੀਜਨਲ ਹੁੰਦੇ ਸੀ, ਇੱਕ ਡੈਜ਼ਿਗਨੇਟਡ ਏਰੀਆ ਹੁੰਦਾ ਸੀ ਜਿਹਦੇ ਵਿੱਚ ਬਹੁਤ ਆਸਟ੍ਰੇਲੀਆ ਦਾ ਬਹੁਤ ਸਾਰਾ ਹਿੱਸਾ ਉਹਦੇ ਵਿੱਚ ਆਉਂਦਾ ਸੀ, ਮੈਲਬਨ ਆਪਣੇ ਜਿਹੜੇ ਉਹਦੇ ਲਾਗੇ ਤਾਗੇ ਹੋਰ ਵੈਸਟਰਨ ਆਸਟ੍ਰੇਲੀਆ, ਕੁਈਨਜ਼ਲੈਂਡ ਕਾਫੀ ਉਹਦੇ ਵਿੱਚ ਸੀਗਾ। ਉਹ ਚੇਂਜ ਕਰਕੇ ਉਹਨਾਂ ਨੇ ਅਲੱਗ-ਅਲੱਗ ਜਿਹੜੇ ਸੀਗੇ ਉਹਨਾਂ ਨੂੰ ਬੇਸਿਕਲੀ 2 ਹਿੱਸਿਆਂ ਦੇ ਵਿੱਚ ਵੰਡਦਾ ਜੀ। ਉਹਦੇ ਵਿੱਚ ਇੱਕ ਆ ਗਈ ਸੀ ਜਿਹੜੇ ਮੇਜਰ ਸਿਟੀਜ਼ ਨੇਗੀਆਂ, ਜਿਹਦੇ ਵਿੱਚ ਸਿਡਨੀ, ਮੈਲਬਨ ਤੇ ਬ੍ਰਿਸਬਨ, ਇਹਨਾਂ ਨੂੰ ਛੱਡ ਕੇ ਜਿਹੜੀਆਂ ਮੇਜਰ ਸਿਟੀਜ਼ ਨੇ ਉਹਦੇ ਚ ਆ ਗਈਆਂ ਆਪਣੀ ਬ੍ਰਿਸਬਨ ਤੋਂ ਆਪਣੇ ਗੋਲਡ ਕੋਸਟ ਹੋ ਗਿਆ ਜੀ, ਸਨਸ਼ਾਈਨ ਕੋਸਟ ਹੋ ਗਿਆ, ਪਰਥ ਹੋ ਗਿਆ, ਐਡਲੇਡ ਹੋ ਗਿਆ, ਹੋਬਰਟ ਹੋ ਗਿਆ, ਨਿਊਕਾਸਲ, ਵੁਲਨਗੋਂਗ, ਜੀਲੋਂਗ। ਸੋ ਇਹ ਜਿਹੜੀਆਂ ਸਿਟੀ ਸੀਗੀਆਂ ਇਹਨਾਂ ਨੂੰ ਮੇਜਰ ਸਿਟੀਜ਼ ਐਂਡ ਰੀਜਨਲ ਸੈਂਟਰਸ ਕਿਹਾ ਗਿਆ। ਸੋ ਉਹਦੇ ਤੋਂ ਇਲਾਵਾ ਜਿਹੜੇ ਪਹਿਲੀਆਂ 3 ਆਪਾਂ ਮੇਜਰ ਸਿਟੀਜ਼ ਦੀ ਗੱਲ ਕੀਤੀ ਹੈ ਤੇ ਜਿਹੜੀਆਂ ਇਹ ਸਿਟੀਜ਼ ਨੇਗੀਆਂ ਸਮਾਲ ਸਿਟੀਜ਼ ਨੇ, ਇਹਨਾਂ ਨੂੰ ਛੱਡ ਕੇ ਜਿਹੜਾ ਏਰੀਆ ਸੀਗਾ ਉਹਨੂੰ ਉਹ ਮਤਲਬ ਕਹ ਲਓ ਵੀ ਫਾਰ ਰੀਜਨਲ ਸੈਂਟਰ, ਮੈਂ ਦੇਸੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਜਿੱਥੇ ਲੋ ਪੋਪੂਲੇਸ਼ਨ ਜਿਹੜੇ ਏਰੀਆ ਦੂਰ ਦਰਾਡੇ ਵਾਲੇ ਜਾਂ ਲੋ ਪੋਪੂਲੇਸ਼ਨ ਜਿਹੜੇ ਏਰੀਆ ਨੇ ਜਿਹਦੇ ਚ ਡਾਰਵਿਨ ਵੀ ਆਉਂਦਾ, ਸੋ ਇੱਕ ਉਹ ਏਰੀਆ ਹੋ ਗਏ ਸੀਗੇ। ਹੁਣ ਜਿਹੜਾ 4 ਸਾਲ ਦਾ ਵੀਜ਼ਾ ਹੈ ਉਹ ਕਿਹਦੇ ਵਾਸਤੇ ਬਣਨਾ, ਜਿਹੜੀ TR ਉਹ 4 ਸਾਲ ਦੀ ਕਿਹਦੇ ਵਾਸਤੇ ਬਣਨੀ ਹੈ, ਉਹ ਉਹਨਾਂ ਬੱਚਿਆਂ ਵਾਸਤੇ ਬਣਨੀ ਹੈ ਜਿਹੜੇ ਬੱਚੇ ਆਪਾਂ ਫਾਰ ਰੀਜਨਲ ਏਰੀਆ ਦੀ ਗੱਲ ਕਰਦੇ ਹਾਂ, ਜਿਹੜੇ ਬੱਚਿਆਂ ਨੇ ਉੱਥੇ ਆਪਣੀ ਸਟੱਡੀ ਕੀਤੀ ਹੈ, ਉੱਥੇ ਉਹ ਰਹੇ ਨੇਗੇ ਸਟੱਡੀ ਦੇ ਦੌਰਾਨ, ਤੇ ਉਸ ਤੋਂ ਬਾਅਦ ਉਹਨਾਂ ਨੇ TR ਲਈ ਹੈ ਤੇ ਉਹ TR ਉਹਨਾਂ ਨੂੰ 2 ਸਾਲ ਦੀ ਪਹਿਲਾਂ ਇੱਕ ਵਾਰੀ ਮਿਲਣੀ ਹੈ ਤੇ ਉਹ 2 ਸਾਲ ਹੋਰ ਐਕਸਟੈਂਡ ਕਰਾ ਸਕਦੇ ਨੇ ਉਹਨੂੰ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਉਹ 4 ਸਾਲ ਦੀ TR ਬਣਨੀ ਹੈ। ਠੀਕ ਹੈ। ਮਤਲਬ ਜਿਹੜੇ ਉੱਥੇ ਰਹੇ ਨੇ, ਜਿਨ੍ਹਾਂ ਨੇ ਉੱਥੇ ਸਟੱਡੀ ਕੀਤੀ ਹੈ। ਜੀ ਕਿਉਂਕਿ ਇਹਦੇ ਵਿੱਚ ਇੱਕ ਹੋਰ ਹੈ ਵੀ ਜਿਹੜੇ ਆਪਾਂ ਦੂਜੇ ਸਿਟੀਜ਼ ਦੀ ਗੱਲ ਕਰਦੇ, ਜਿਹੜੇ ਮੇਜਰ ਸਿਟੀਜ਼ ਦੀ ਗੱਲ ਕਰਦੇ ਸੀ, ਅਗਰ ਤੁਸੀਂ ਉੱਥੇ ਆਪਣੀ ਸਟੱਡੀ ਕੀਤੀ ਹੈ ਜਾਂ ਉੱਥੇ ਤੁਸੀਂ ਨੇ ਆਪਣੀ ਰਿਹਾਇਸ਼ ਰੱਖੀ ਹੈਗੀ, ਕਿਉਂਕਿ ਦੋਨੋਂ ਚੀਜ਼ਾਂ ਜ਼ਰੂਰੀ ਨੇ, ਸਟੱਡੀ ਵੀ ਜ਼ਰੂਰੀ ਹੈ ਤੇ ਤੁਹਾਡੀ ਜਿਹੜੀ ਰੈਜ਼ੀਡੈਂਸ ਉਹ ਵੀ ਜ਼ਰੂਰੀ ਹੈ। ਅਗਰ ਤੁਸੀਂ ਉੱਥੇ ਕੀਤੀ ਹੈ ਤਾਂ ਜਿਹੜੀ ਉਹ TR ਹੈ ਤੁਹਾਡੀ ਉਹ 3 ਸਾਲ ਦੀ ਹੋ ਜਾਣੀ ਹੈ। ਉਹ 2 ਸਾਲ ਦੀ ਤਾਂ ਨਾਰਮਲ ਹੈਗੀ ਹਰ ਇੱਕ ਵਾਸਤੇ ਜਿਨ੍ਹਾਂ ਨੇ ਬੈਚਲਰ ਮਾਸਟਰਸ ਕੀਤੀ ਹੈ, ਤੇ ਬਾਕੀ 3 ਸਾਲ ਜਾਂ 4 ਸਾਲ ਦੀ ਹੋ ਸਕਦੀ ਹੈ। ਤੇ ਆਈ ਥਿੰਕ 4 ਸਾਲ ਇੱਕ ਬਹੁਤ ਵਧੀਆ ਲੰਮਾ ਟਾਈਮ ਹੁੰਦਾ ਹੈਗਾ। ਇਹ 4 ਸਾਲ ਦੀ ਉਹਨਾਂ ਵਾਸਤੇ ਕਿਉਂ ਕੀਤੀ, ਮਤਲਬ ਉਹਨਾਂ ਨੂੰ ਨੀਡ ਸੀ ਇਹਦੀ ਵੀ ਇਹਦੇ ਉਹਨਾਂ ਨੂੰ PR 'ਚ ਹੈਲਪ ਮਿਲੂਗੀ ਹੁਣ ਇਹਦੀ ਵੀ? ਡੈਫੀਨਿਟਲੀ PR ਦੇ ਵਿੱਚ ਵੀ ਹੈਲਪ ਮਿਲੂਗੀ। ਬਾਕੀ ਮੈਂ ਸਮਝਦਾ ਵੀ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਸਰਕਾਰ ਹੈ ਉਹਨਾਂ ਨੇ ਜਿੱਦਾਂ ਕਿ ਇਹ ਜਿਹੜਾ ਪ੍ਰੋਗਰਾਮ ਸੀਗਾ ਇਹਦਾ ਮੋਟਿਵ ਕੀ ਸੀਗਾ, ਇਹਦਾ ਮੋਟਿਵ ਇਹ ਸੀਗਾ ਕਿ ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ ਉਹ ਉਹਨਾਂ ਨੂੰ ਫਾਰ ਜਿਹੜੇ ਰੀਜਨਲ ਏਰੀਆਜ਼ ਦੀ ਗੱਲ ਕਰਦੇ ਆ ਜਾਂ ਰੀਜਨਲ ਏਰੀਆਜ਼ ਨੇ ਉਹਨਾਂ ਦੇ ਵਿੱਚ ਸੈਟਲ ਕਰਨਾ ਚਾਹੁੰਦੇ ਨੇ ਬੱਚਿਆਂ ਨੂੰ। ਠੀਕ ਹੈ। ਸੋ ਉਹਦੇ ਵਿੱਚ ਹੁਣ ਕਈ ਸਟੇਟਸ ਨੇ, ਜਿੱਦਾਂ ਆਪਾਂ ਨਾਰਥਰਨ ਟੈਰੀਟਰੀ ਦੀ ਗੱਲ ਕਰਦੇ ਹਾਂ, ਬੱਚੇ ਉੱਥੇ ਪੜ੍ਹਦੇ ਹੈਗੇ, ਸਕਿੱਲ ਅਸੈਸਮੈਂਟ ਵਗੈਰਾ ਕਰਾਉਂਦੇ ਆ, ਕਈ ਵਾਰ ਜੌਬ ਮਿਲਣ ਦੇ ਵਿੱਚ ਟਾਈਮ ਲੱਗ ਜਾਂਦਾ। ਸੋ ਇੱਕ ਤਰੀਕੇ ਦੇ ਨਾਲ ਇਹ ਇੱਕ ਬੇਟ ਹੀ ਆ ਵੀ ਉਹਨਾਂ ਨੂੰ ਉੱਥੇ ਲੈ ਕੇ ਜਾਈਏ ਉੱਥੇ, ਕਿਉਂਕਿ ਦੇਖੋ 4 ਸਾਲ ਦੀ TR ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਸਿੱਧੇ 6 ਸਾਲ ਨੇ ਆਸਟ੍ਰੇਲੀਆ ਦੇ ਵਿੱਚ। 2 ਸਾਲ ਪੜ੍ਹਾਈ ਦੇ ਤੇ 4 ਸਾਲ ਤੁਹਾਡੇ ਉੱਥੇ ਬਾਅਦ ਚ TR ਦੇ ਉੱਤੇ ਨੇ। ਸੋ ਇਹ ਇੱਕ ਬਹੁਤ ਲੰਮਾ ਤੇ ਵਧੀਆ ਸਮਾਂ ਹੁੰਦਾ ਤੁਹਾਡਾ ਆਪਣਾ ਐਕਸਪੀਰੀਅੰਸ ਵਗੈਰਾ ਲੈ ਕੇ PR ਪਾਉਣ ਦਾ। ਤੇ ਮੈਂ ਵੀ ਇਹ ਸਮਝਦਾ ਕਿ ਅਗਰ ਤੁਸੀਂ ਇਹਨਾਂ ਰੀਜਨਲ ਏਰੀਆਜ਼ ਦੇ ਵਿੱਚ ਜਾ ਕੇ ਪੜ੍ਹ ਲੈਂਦੇ ਹੋ ਜਾਂ ਰਹਿ ਲੈਂਦੇ ਹੋਗੇ ਤਾਂ ਤੁਹਾਡੀ PR ਲਾਜ਼ਮੀ ਹੈ, ਐਜ਼ ਲੌਂਗ ਐਜ਼ ਤੁਸੀਂ ਮਤਲਬ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੀਆਂ ਪੂਰੀਆਂ ਕਰ ਦਿੰਦੇ ਹੋ। ਕਿਉਂਕਿ ਕਈ ਸਟੇਟਸ ਦੇ ਵਿੱਚ ਦੇਖੋ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜੌਬ ਹੈ ਜਿਹੜੀ ਜੌਬ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਵਨ ਅੱਜ ਦੀ ਰੇਟ ਦੇ ਵਿੱਚ ਵੀ ਜੌਬ ਮਿਲਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਆਪਣੀ ਫੀਲਡ ਦੇ ਵਿੱਚ। ਸੋ ਕਈ ਵਾਰ ਜੌਬ ਮਿਲਦਿਆਂ 6 ਮਹੀਨੇ ਸਾਲ ਲੱਗ ਜਾਂਦੇ ਨੇ ਤੇ ਬਾਕੀ ਹਰ ਇੱਕ ਸਟੇਟ ਆ ਜਿਹੜੀ ਉਹਦਾ ਆਪੋ ਆਪਣਾ ਕ੍ਰਾਈਟੇਰੀਆ, ਕੋਈ ਕਹਿੰਦੇ ਨੇ ਵੀ ਤੁਹਾਨੂੰ 1 ਸਾਲ ਦੀ ਜੌਬ ਆਫਰ ਚਾਹੀਦੀ ਹੈ, ਕੋਈ ਕਹਿੰਦੇ ਨੇ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਹੈਗਾ। ਸੋ ਐਸੇ ਤਰੀਕੇ ਦੇ ਨਾਲ ਅਗਰ ਆਪਾਂ ਗੱਲ ਕਰੀਏ ਇਹ ਜਿਹੜੇ ਰੀਜਨਲ ਏਰੀਆਜ਼ ਨੇ ਤਾਂ ਉੱਥੇ ਕਈ ਵਾਰ ਜੌਬਸ ਘੱਟ ਹੁੰਦੀਆਂ ਨੇ ਕੰਪੈਰੇਟਿਵਲੀ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਉਹ ਇੱਕ ਤਰੀਕੇ ਨਾਲ ਬੱਚਿਆਂ ਨੂੰ ਲਾਲਚ ਦੇ ਰਹੇ ਨੇ ਵੀ ਤੁਸੀਂ ਆਓ ਇੱਥੇ ਰਹੋ ਲੰਮਾ ਟਾਈਮ ਤੇ ਆਪਣਾ ਜਿਹੜਾ PR ਦਾ ਜੋ ਤੁਸੀਂ ਕਰਨਾ ਬਾਅਦ ਚ। ਤੇ ਫਿਰ ਇਹਦਾ ਇਹ ਵੀ ਮਤਲਬ ਵੀ ਜਿਹੜੇ ਬੱਚਿਆਂ ਨੇ ਹੁਣ ਆਉਣਾ ਵੀ ਹਜੇ ਸਟਿਲ ਮੰਨ ਲਓ ਬਾਹਰੋਂ ਕਿਤੋਂ ਵੀ ਆ ਰਹੇ ਆ, ਜੇ ਉਹ ਇਸ ਜਗ੍ਹਾ ਤੇ ਜਾਂਦੇ ਆ ਤਾਂ ਉਹਨਾਂ ਨੂੰ ਵੀ ਅੱਗੇ ਮਤਲਬ ਆਪਸ਼ਨ ਉਹਨਾਂ ਵਾਸਤੇ ਇਹ ਹੈ ਵੀ 4 ਸਾਲ ਦੀ ਉਹਨਾਂ ਨੂੰ TR ਮਿਲੂਗੀ। ਬਿਲਕੁਲ, ਇਹ ਤਾਂ ਬਹੁਤ ਵਧੀਆ ਆਪਸ਼ਨ ਹੈਗੀ। ਇਹ ਤਾਂ ਬਹੁਤ ਵਧੀਆ ਆਪਸ਼ਨ ਹੈ ਫਿਰ, ਹਨਾ? ਕਿਉਂਕਿ ਦੇਖੋ ਹੁਣ ਕੀ ਹੋ ਰਿਹਾ, ਕਈ ਬੱਚੇ ਆਉਂਦੇ ਨੇ ਜਿੱਦਾਂ MBA ਵਗੈਰਾ ਕਰਦੇ ਨੇਗੇ, ਉਹਨਾਂ ਕੋਲ ਸਿੱਧਾ ਪਾਥਵੇ ਨਹੀਂ ਬਣਦਾ, ਸਿੱਧਾ PR ਦਾ ਪਾਥਵੇ ਨਹੀਂ ਬਣਦਾ। ਫਿਰ ਉਹ ਨਾਲ ਕੁਝ ਪੜ੍ਹਾਈ ਕਰਦੇ ਆ, ਕੋਈ ਟ੍ਰੇਡ ਕੋਰਸ ਕਰਦੇ ਆ ਜਾਂ ਹੋਰ ਕੋਈ ਇਦਾਂ ਦਾ ਕੋਰਸ ਕਰਦੇ ਆ ਜਿਹਦੇ ਵਿੱਚ ਉਹਨਾਂ ਦੀ ਕੋਈ PR ਬਣਦੀ ਹੋਵੇ। ਤਾਂ ਮੈਂ ਸਮਝਦਾ ਕਿ ਅਗਰ ਤੁਸੀਂ ਇਦਾਂ ਦੇ ਇਹ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚ ਪੜ੍ਹਦੇ ਹੋ ਆ ਕੇ ਤੁਹਾਡੇ ਕੋਲ 4 ਸਾਲ ਦੀ TR ਹੈਗੀ ਤੇ ਉਸ ਟਾਈਮ ਦੇ ਵਿੱਚ ਵੀ ਤੁਸੀਂ ਜਿੱਦਾਂ
ਮਤਲਬ ਤੁਹਾਨੂੰ ਕਈ ਵਾਰ ਕੀ ਕਰਦੇ ਆ ਬੱਚੇ, ਇੱਕ ਸਟੂਡੈਂਟ ਵੀਜ਼ਾ ਤੋਂ ਬਾਅਦ ਦੂਜਾ ਸਟੂਡੈਂਟ ਵੀਜ਼ਾ ਐਕਸਟੈਂਡ ਕਰਾ ਲੈਂਦੇ ਆ। ਹਾਂਜੀ ਹਾਂਜੀ। ਇਸ ਹੋਪ ਦੇ ਨਾਲ ਵੀ ਅਸੀਂ ਉਹ ਸਟੱਡੀ ਪੜ੍ਹ ਲਈਏ। ਹੁਣ ਪਹਿਲਾਂ ਤਾਂ ਚਲੋ 2 ਸਾਲ MBA ਕਰ ਲਈ ਜਾਂ ਜੋ ਵੀ ਕਰ ਲਿਆ, ਹੁਣ ਉਹ ਸਟੱਡੀ ਕਰ ਲਈਏ ਜਿਹਦੇ ਵਿੱਚ ਸਾਨੂੰ ਆਪਣਾ ਕੀ ਕਹਿੰਦੇ ਹੁੰਦੇ ਨੇ PR ਦਾ ਕੋਈ ਪਾਥਵੇ ਹੋਵੇ। ਜੀ ਜੀ ਜੀ। ਸੋ ਉਹ ਜਿਹੜੇ ਉੱਦਾਂ ਦੇ ਸਿਨਾਰੀਓਜ਼ ਨੇ ਜਾਂ ਕੇਸਿਸ ਨੇਗੇ, ਉਹਦੇ ਵਿੱਚ ਇਹ ਚੀਜ਼ ਬੜੀ ਲਾਹੇਵੰਦ ਹੋਣੀ ਹੈ, ਬੜੀ ਬੈਨੀਫੀਸ਼ੀਅਲ ਹੋਣੀ ਹੈ, ਕਿਉਂਕਿ ਤੁਹਾਡੇ 4 ਸਾਲਾਂ ਦੇ ਵਿੱਚ 1-2 ਸਾਲ ਜੋ ਵੀ ਤੁਸੀਂ ਪੜ੍ਹਨਾ ਉਹ ਪੜ੍ਹ ਕੇ ਤੁਸੀਂ ਜਿਹੜੀਆਂ ਅੱਗੇ PR ਦੀਆਂ ਸ਼ਰਤਾਂ ਉਹ ਪੂਰੀਆਂ ਕਰ ਸਕਦੇ ਹੋ। ਜੀ ਜੀ ਠੀਕ। ਤੇ ਜਿਨ੍ਹਾਂ ਨੇ ਨਵਾਂ ਵੀਜ਼ਾ ਐਕਸਟੈਂਡ ਕਰਵਾਉਣਾ ਉਹ ਕਦੋਂ ਕਰਵਾ ਸਕਦੇ ਨੇ? ਦੇਖੋ ਇੱਕ ਨਵਾਂ ਇਨਸਟਰੂਮੈਂਟ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ 20 ਜਨਵਰੀ ਜਾਣੀ ਕਿ ਅੱਜ ਦੀ ਡੇਟ ਤੋਂ ਉਹਨਾਂ ਨੇ ਇੰਪਲੀਮੈਂਟ ਕੀਤਾ। ਸੋ ਅੱਜ ਤੋਂ ਬਾਅਦ ਬੱਚੇ ਜਿਹੜੇ ਐਲੀਜੀਬਲ ਨੇਗੇ ਉਹ ਆਪਣਾ ਜਿਹੜਾ ਐਕਸਟੈਂਸ਼ਨ ਹੈਗੀ ਉਹ ਪਾ ਸਕਦੇ ਨੇ। ਸੋ ਅਗਰ ਤੁਸੀਂ ਰੀਜਨਲ ਜਿਹੜੇ ਆਪਾਂ ਗੱਲ ਕੀਤੀ ਹੈ ਏਰੀਆ ਜਿਹੜੇ ਸੈਂਟਰਸ ਨੇਗੇ ਉਹਨਾਂ ਦੇ ਵਿੱਚ ਪੜ੍ਹਾਈ ਕੀਤੀ ਹੈ ਜਾਂ ਰਹੇ ਹੋਗੇ ਤਾਂ ਅੱਜ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਐਕਸਟੈਂਸ਼ਨ ਦੀ ਐਪਲੀਕੇਸ਼ਨਾਂ ਪਾ ਸਕਦੇ ਹੋ। ਓਕੇ। ਤੇ ਜਿਨ੍ਹਾਂ ਦੇ ਮੰਨ ਲਓ ਵੀਜ਼ੇ ਲੇਟਲੀ ਐਕਸਪਾਇਰ ਹੋਏ ਨੇ ਉਹ ਐਕਸਟੈਂਡ ਜਾਂ ਦੁਬਾਰੇ ਕੀ? ਨਹੀਂ, ਉਹ ਦੇਖੋ ਉਹਦੇ ਵਿੱਚ ਪ੍ਰੋਬਲਮ ਇਹ ਹੈਗੀ ਕਿਉਂਕਿ ਇਹ ਜਿਹੜਾ ਵੀਜ਼ਾ ਜਿਹੜੀ ਐਕਸਟੈਂਸ਼ਨ ਜਦੋਂ ਕਰਨੀ ਹੈ ਉਹਦੀ ਇੱਕ ਰਿਕੁਆਇਰਮੈਂਟ ਹੈ ਮੈਂਡੇਟਰੀ ਕਿ ਤੁਹਾਡੇ ਕੋਲੇ ਜਦੋਂ ਤੁਸੀਂ ਐਕਸਟੈਂਡ ਕਰਾਉਣਾ ਉਸ ਟਾਈਮ ਤੁਹਾਡੇ ਕੋਲੇ ਉਹ ਵੀਜ਼ਾ ਹੋਣਾ ਚਾਹੀਦਾ 485 ਪਹਿਲਾ ਜਿਹੜਾ 485 ਹੈ। ਓਕੇ। ਪਹਿਲੀ TR ਜਿਹੜੀ 2 ਸਾਲ ਦੀ ਹੈ ਉਹ ਤੁਹਾਡੇ ਕੋਲੇ ਉਸ ਟਾਈਮ ਹੋਣੀ ਚਾਹੀਦੀ ਹੈ। ਉਹ ਐਕਸਪਾਇਰ ਨਹੀਂ ਹੋਣੀ ਚਾਹੀਦੀ। ਹਾਂ, ਜਿਹੜੇ ਬੱਚਿਆਂ ਦੀ ਐਕਸਪਾਇਰ ਹੋ ਗਈ ਤੇ ਉਹ ਇਹਨਾਂ ਰੀਜਨਲ ਏਰੀਆ ਦੇ ਵਿੱਚ ਰਹੇ ਹੋਏ ਨੇ, ਪੜ੍ਹੇ ਹੋਏ ਨੇ। ਪਲੱਸ ਇੱਕ ਹੋਰ ਵੀ ਇਹਦੇ ਚ ਅੱਗੇ ਰਿਕੁਆਇਰਮੈਂਟ ਇਹ ਹੈ ਜਦੋਂ ਆਪਾਂ ਦੂਸਰਾ ਵੀਜ਼ਾ ਵਧਾਉਣਾ ਹੈ ਤਾਂ ਜਿਹੜਾ ਪਹਿਲੇ 2 ਸਾਲ ਤੁਸੀਂ TR ਲਈ ਹੈ ਉਹ ਵੀ ਤੁਹਾਨੂੰ ਰੀਜਨਲ ਏਰੀਆ ਦੇ ਵਿੱਚ ਹੀ ਰਹਿੰਦੇ ਹੋਣੇ ਚਾਹੀਦਾ। ਓਕੇ ਓਕੇ ਠੀਕ ਹੈ। ਹੁਣ ਇਹਦੇ ਚੋਂ ਰੀਜਨਲ ਏਰੀਆ ਤਾਂ ਮੈਂ ਦੱਸਿਆ ਵੀ 2 ਤਰ੍ਹਾਂ ਦੇ ਨੇ। ਹਾਂਜੀ ਹਾਂਜੀ। ਇੱਕ ਤਾਂ ਉਹ ਰੀਜਨਲ ਏਰੀਆ ਨੇ ਜਿਹੜੇ ਮੇਜਰ ਸਿਟੀਜ਼ ਵਾਲੇ ਰੀਜਨਲ ਏਰੀਆ ਨੇ, ਜਿੱਦਾਂ ਆਪਣਾ ਐਡਲੇਡ ਹੋ ਗਿਆ, ਪਰਥ ਹੋ ਗਿਆ, ਗੋਲਡ ਕੋਸਟ ਹੋ ਗਿਆ। ਦੂਸਰੇ ਜਿਹੜੇ ਇਹਨਾਂ ਤੋਂ ਇਲਾਵਾ ਹਟ ਕੇ ਜਿਹੜੇ ਦੂਰ ਦਰਾਡੇ ਵਾਲੇ ਆਪਾਂ ਗੱਲ ਕੀਤੀ ਹੈਗੀ ਉਹ ਵਾਲੇ ਨੇਗੇ। ਸੋ ਅਗਰ ਤੁਸੀਂ ਇਹਨਾਂ ਏਰੀਆਜ਼ ਦੇ ਵਿੱਚ ਰਹੇ ਹੋਗੇ ਉਹ ਅਗਲੀ TR ਤੁਸੀਂ ਤਾਂ ਹੀ ਵਧਾ ਸਕਦੇ ਹੋ ਅਗਰ ਤੁਸੀਂ ਉੱਥੇ ਰਹੇ ਹੋ, ਉੱਥੇ ਕੰਮ ਕੀਤਾ, ਉੱਥੇ ਕੁਛ ਵੀ ਜੋ ਵੀ ਤੁਸੀਂ ਤੁਹਾਡਾ ਜਿਹੜਾ ਮਤਲਬ ਡੇ ਟੂ ਡੇ ਤੁਹਾਡਾ ਜਿਹੜਾ ਰਹਿਣ ਸਹਿਣ ਸੀ, ਕੰਮਕਾਰ ਦਾ ਜੋ ਵੀ ਸੀਗਾ, ਜਾਂ ਭਾਵੇਂ ਤੁਸੀਂ ਕੁਝ ਪੜ੍ਹੇ ਵੀ ਹੋ ਤਾਂ ਤੁਸੀਂ ਉਸੇ ਏਰੀਆ ਦੇ ਵਿੱਚ ਪੜ੍ਹੇ ਹੋਣੇ ਚਾਹੀਦੇ ਹੋ। ਠੀਕ 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 ਹੈ। ਮਨਦੀਪ ਸਿੰਘ ਜੀ ਥੈਂਕ ਯੂ, ਪ੍ਰੋਗਰਾਮ ਦੇਖ ਰਹੇ ਨੇ, ਪਸੰਦ ਕਰ ਰਹੇ ਨੇ। ਜਸਜੀਤ ਸਿੰਘ ਜਸ ਥੈਂਕ ਯੂ। ਤੇ ਜਸਜੀਤ ਸਿੰਘ ਜਸ ਜੀ ਪੁੱਛ ਰਹੇ ਨੇ ਵੀਰ ਜੀ ਤੁਸੀਂ ਜੋ ਪ੍ਰੋਗਰਾਮ ਵਿੱਚ ਲਾਈਵ ਕਾਲਸ ਬਾਰੇ ਕਿਹਾ ਸੀ ਉਹ ਸਟਾਰਟ ਜਾਂ ਕਦੋਂ ਤੇ ਕਿਹੜਾ ਫੋਨ ਨੰਬਰ ਹੈ? ਇਹ ਸਰ ਜੀ ਸ਼ਾਇਦ ਅਗਲੇ ਵੀਕ ਤੋਂ ਹੋ ਜਾਣੀ ਹੈ ਸਟਾਰਟ। ਹਾਂਜੀ, ਫੋਨ ਨੰਬਰ ਆ ਗਿਆ ਜੀ 31953007 ਨੰਬਰ ਆਪਣੇ ਕੋਲ ਹੈਗਾ ਉਹਦਾ, ਲੇਕਿਨ ਉਹ ਥੋੜੇ ਜਿਹਾ ਜਿੱਦਾਂ ਆਪਾਂ ਟੈਕਨੀਕਲ ਪ੍ਰੋਬਲਮ ਦੀ ਗੱਲ ਕਰਦੇ ਸੀ, ਟੈਸਟਿੰਗ ਵਗੈਰਾ ਬਾਕੀ ਹੈਗੀ। ਸੋ ਹੋਪਫੁਲੀ ਆਉਂਦੇ ਇੱਕ ਟੈਸਟਿੰਗ ਅਸੀਂ ਕੀਤੀ ਆ ਪਰ ਜਿਹਨੂੰ ਡਮੀ ਆਪਾਂ ਕਹਿ ਦਿੰਦੇ ਹੁੰਦੇ ਆ, ਤੇ ਥੋੜੀ ਜਿਹੀ ਤਕਨੀਕੀ ਜਿਹੜੇ ਹੁੰਦੇ ਪੁਰਾਣੇ ਟਾਈਮ 'ਚ ਆਪਾਂ ਦੇਖਦੇ ਹੁੰਦੇ ਸੀ ਦੂਰਦਰਸ਼ਨ ਚੱਲਦਾ ਸੀ, ਤਕਨੀਕੀ ਖਰਾਬੀ ਦਾ ਕਾਰਨ क्षमा के लिए खेद है, थोड़ा जिहा तकनीकी प्रॉब्लम आ गई सी पर होपफुली अगले वीक तो आप कर देंगे शुरू। जी जी बिल्कुल डेफिनेटली। गुरविंदर सिंह जी वाचिंग थैंक यू सर। ते प्रगट सिंह जी हुणां दा एक कॉमेंट है, कैन वी सबमिट EOI बिफोर ओपन 491 इन न्यू साउथ वेल्स एंड सॉरी नाल ही कह रहे हैं वी आर लिविंग इन लिविंग होना शायद वी आर लिविंग इन रीजनल न्यू साउथ वेल्स एंड स्टडीड हेयर। ओके हाँ लिविंग होना भी रह रहे ने उत्थे है ना या लिविंग है या देखो ਜਿਹੜੀ 491 ਹੈ ਉਹ ਹਰ ਇੱਕ ਸਟੇਟ ਦਾ ਆਪੋ ਆਪਣਾ ਕ੍ਰਾਈਟੇਰੀਆ ਹੈ। ਤੁਸੀਂ ਨਿਊ ਸਾਊਥ ਵੇਲਸ ਦੀ ਗੱਲ ਕੀਤੀ ਹੈ, ਸੋ ਬੇਸਿਕਲੀ ਨਿਊ ਸਾਊਥ ਵੇਲਸ ਦਾ ਜਿਹੜਾ ਕ੍ਰਾਈਟੇਰੀਆ ਹੈ 491 ਦਾ ਹੁਣ ਉਹਨਾਂ ਨੇ ਬੇਸਿਕਲੀ ਥੋੜਾ ਚੇਂਜ ਕੀਤਾ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਆਪਾਂ ਪਹਿਲਾਂ ਪਿਛਲੀ ਵਾਰ ਵੀ ਥੋੜਾ ਜਿਹਾ ਟੱਚ ਬੇਸ ਕੀਤਾ ਸੀ ਇਸ ਚੀਜ਼ ਨੂੰ। ਇਹਨਾਂ ਦੇ ਹੁਣ ਡਿਫਰੈਂਟ RDAs ਨੇ, ਉਹ ਵਾਪਸ ਉਸ ਸਿਸਟਮ ਨੂੰ ਜਾ ਰਹੇ ਨੇ। ਸੋ ਉਹਨਾਂ ਦਾ ਜਿਹੜਾ ਕ੍ਰਾਈਟੇਰੀਆ ਉਹ ਇਹ ਹੈ ਵੀ ਜਦੋਂ ਉਹ ਓਪਨ ਕਰਨਗੇ, ਜਦੋਂ ਓਪਨ ਹੋਣੀ ਹੈ ਤੁਸੀਂ ਨਵੀਂ EOI ਪਾਇਓ। ਉਸ ਟਾਈਮ EOI ਪਾ ਕੇ ਤੁਸੀਂ ਨਾਲ ਸਾਰੀ ਐਪਲੀਕੇਸ਼ਨ ਸਬਮਿਟ ਕਰਨੀ ਹੁੰਦੀ ਹੈ। ਇਹ ਬੜਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ 491 ਪਾਉਣਾ ਹੈ ਕਿਸੇ ਵੀ ਸਟੇਟ ਦਾ, ਬੜੇ ਧਿਆਨ ਨਾਲ ਉਹਨਾਂ ਦੀਆਂ ਇੰਸਟਰਕਸ਼ਨਸ ਪੜ੍ਹਨੀਆਂ ਨੇ ਅਗਰ ਤੁਸੀਂ ਖੁਦ ਕਰ ਰਹੇ ਹੋਗੇ, ਕਿਉਂਕਿ ਹਰ ਇੱਕ ਸਟੇਟ ਆਪੋ ਆਪਣੇ ਤਰੀਕੇ ਦੇ ਨਾਲ EOIs ਲੈਂਦੀ ਹੈਗੀ। ਕਈ ਸਟੇਟਸ ਨੇਗੀਆਂ ਜਿੱਦਾਂ ਕੁਈਨਜ਼ਲੈਂਡ ਆ, ਉਹ ਸਿਰਫ EOI ਤੁਸੀਂ ਪਾਉਣੀ ਹੈ ਤੇ ਵੇਟ ਕਰਨੀ ਹੈ। ਉਹ ਤੁਹਾਡੀ EOI ਨੂੰ ਸਿਲੈਕਟ ਕਰਨਗੇ, ਅਗਰ ਤੁਸੀਂ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ ਈਮੇਲ ਆਊਗੀ, ਤੁਸੀਂ ਡਾਕੂਮੈਂਟ ਸਬਮਿਟ ਕਰਦੇ ਹੋ। ਉਸੇ ਤਰੀਕੇ ਦੇ ਨਾਲ ਜਿਹੜਾ ਨਿਊ ਸਾਊਥ ਵੇਲਸ ਹੈ ਉੱਥੇ ਜਿਹੜੀ EOI ਨੋਮੀਨੇਸ਼ਨ ਦੀ ਐਪਲੀਕੇਸ਼ਨ ਉਹ ਪ੍ਰੀਟੀ ਮਚ ਇਕੱਠੀ ਜਾਂਦੀ ਹੈ। ਤੁਸੀਂ ਉਹਨਾਂ ਨੂੰ ਮੇਲ ਕਰਨੀ ਹੁੰਦੀ ਹੈ ਕਿ ਮੈਂ ਤੁਹਾਨੂੰ ਆਹ ਸਾਰੇ ਡਾਕੂਮੈਂਟ ਦੇ ਰਿਹਾ ਨਾਲ EOI ਨੰਬਰ ਦੇ ਕੇ, ਤੇ ਉਹ ਤੁਹਾਡੇ ਸਵਾਲ ਦਾ ਮੈਂ ਜਵਾਬ ਇਸ ਕਰਕੇ ਥੋੜਾ ਡਿਟੇਲ 'ਚ ਤਾਂ ਦਿੱਤਾ ਤਾਂ ਕਿ ਤੁਸੀਂ ਮਿਸ ਆਊਟ ਨਾ ਕਰ ਜਾਓ, ਕਿਉਂਕਿ PR ਦਾ ਮਸਲਾ ਹੈ। ਸੋ EOI ਤੁਸੀਂ ਹੁਣ ਪਾਉਣੀ ਆ ਤਾਂ ਪਾ ਸਕਦੇ ਹੋ, ਲੇਕਿਨ ਤੁਹਾਨੂੰ ਦੁਬਾਰਾ ਜਦੋਂ ਓਪਨ ਹੋਗੀ ਉਹ ਨਵੀਂ EOI ਪਾ ਕੇ ਤੇ ਉਹਨਾਂ ਨੂੰ ਤੁਹਾਨੂੰ ਸਾਰਾ ਸਬਮਿਟ ਕਰਨੀ ਪੈਣੀ ਹੈ ਐਪਲੀਕੇਸ਼ਨ, ਤਾਂ ਹੀ ਤੁਸੀਂ ਮਤਲਬ ਉਹਦੇ ਵਾਸਤੇ ਐਲੀਜੀਬਿਲਟੀ ਤੁਹਾਡੀ ਬਣਨੀ ਹੈਗੀ, ਜਾਂ ਕਹ ਲਓ ਤਾਂ ਹੀ ਤੁਹਾਡੀ ਉਹ ਐਪਲੀਕੇਸ਼ਨ ਨੂੰ ਕੰਸੀਡਰ ਕਰਨਗੇ, ਅਦਰਵਾਈਜ਼ ਤੁਸੀਂ ਮਿਸ ਕਰ ਜਾਓਗੇ ਚਾਂਸ ਇਸ ਚੀਜ਼ ਦਾ। ਜੀ ਜੀ ਥੈਂਕ ਯੂ। ਪਰ ਪ੍ਰਗਟ ਜੀ ਜੇ ਹੋਰ ਵੀ ਕੋਈ ਗੱਲਬਾਤ ਪੁੱਛਣੀ ਹੋਵੇ ਤੁਸੀਂ ਇਸੇ ਦੇ ਰਿਲੇਟਿਡ ਦਾ ਕਮੈਂਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਬਾਅਦ 'ਚ ਅਮਨ ਜੀ ਨੂੰ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਤਾਂ ਇਸ ਤੋਂ ਬਾਅਦ ਜੇ ਮੈਂ ਪੁੱਛ ਰਿਹਾ ਸੀਗਾ ਕਿ ਜਿਹੜਾ ਆਪਾਂ 485 ਦੀ ਗੱਲ ਕਰਦੇ ਹਾਂ ਤਾਂ ਉਹਦੇ ਵਾਸਤੇ ਫਿਰ ਇੰਗਲਿਸ਼ ਟੈਸਟ ਵਗੈਰਾ ਕੋਈ ਦੁਬਾਰੇ ਵੀ ਚਾਹੀਦਾ, ਆਈਲੈਟਸ?
ਨਹੀਂ ਦੇਖੋ, ਜਿਹੜਾ ਇੰਗਲਿਸ਼ ਟੈਸਟ ਆ ਉਹ ਰਿਕੁਆਇਰਮੈਂਟ ਬੇਸਿਕਲੀ ਜਿਹੜਾ ਆਪਾਂ ਪਹਿਲਾ ਟੀਆਰ ਲੈਂਦੇ ਆ ਜੀ, ਜਦੋਂ ਆਪਣੀ ਸਟੱਡੀ ਕੰਪਲੀਟ ਹੁੰਦੀ ਆ ਆਪਾਂ ਟੀਆਰ ਦੀ ਐਲੀਜੀਬਿਲਟੀ ਬਣਦੀ ਹੈਗੀ, ਉਹ ਪਹਿਲੀ ਵਾਰੀ ਤੁਹਾਡੀ ਇੰਗਲਿਸ਼ ਰਿਕੁਆਇਰਮੈਂਟ ਹੁੰਦੀ ਹੈ। ਓਕੇ। ਲੇਕਿਨ ਦੂਸਰੀ ਵਾਰੀ ਉਹਦੇ ਚ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ, ਉਹਦੇ ਚ ਇੱਕੋ ਇੱਕ ਹੀ ਮੇਨ ਜਿਹੜੀ ਰਿਕੁਆਇਰਮੈਂਟ ਹੈ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਜਿਹੜੇ 2 ਸਾਲ ਨੇਗੇ ਜੀ, ਉਹ ਰੀਜਨਲ ਏਰੀਆ ਦੇ ਵਿੱਚ ਬਿਤਾਉਣੇ ਨੇ। ਠੀਕ। ਭਾਵੇਂ ਉਹ ਤੁਸੀਂ ਕੰਮ ਕਰ ਰਹੇ ਹੋ, ਗੈਪ ਵਗੈਰਾ ਵੀ ਚੱਲ ਸਕਦਾ ਜਾਂ ਗੈਪ ਤੋਂ ਤੁਹਾਡਾ ਮਤਲਬ ਤੁਸੀਂ ਕਿੱਦਾਂ ਕਹਿਣਾ ਚਾਹੁੰਦੇ ਹੋ ਵੀ ਉਹ ਕਿਤੇ ਹੋਰ ਜੇ ਬੰਦਾ ਮੰਨ ਲਓ ਗਾਂਹ ਪਿਛਾਂ ਗਿਆ ਕਿਤੇ ਤੇ ਫਿਰ ਦੁਬਾਰੇ ਮੁੜ ਕੇ ਉੱਥੇ ਆ ਗਿਆ? ਦੇਖੋ ਗੈਪ ਹੈ ਜਿਹੜਾ, ਮੰਨ ਲਓ ਜਦੋਂ ਤੁਸੀਂ ਟੀਆਰ ਅਪਲਾਈ ਕਰਦੇ ਹੋ ਉਦੋਂ ਤੋਂ ਲੈ ਕੇ ਟੀਆਰ ਗ੍ਰਾਂਟ ਹੋਣ ਤੱਕ ਉਹ ਜਿਹੜਾ ਗੈਪ ਆ ਉਹ ਤੁਹਾਡਾ ਕੰਸੀਡਰ ਹੋ ਜਾਊਗਾ। ਲੇਕਿਨ ਜਦੋਂ ਤੁਹਾਡੀ ਇੱਕ ਵਾਰ ਟੀਆਰ ਮੰਨ ਲਓ 2 ਸਾਲ ਦੀ ਟੀਆਰ ਆ ਗਈ ਤਾਂ ਉਹ ਪੂਰੀ 2 ਸਾਲ ਦੀ ਹੈ। ਠੀਕ ਹੈ। ਤੇ ਜਦੋਂ ਤੁਸੀਂ ਅਗਲੀ ਐਕਸਟੈਂਸ਼ਨ ਕਰਨੀ ਆ ਉਹਦੀ ਉਹਦੀ ਜਿਹੜੀ ਰਿਕੁਆਇਰਮੈਂਟ ਹੈ ਅਪਰੂਵਲ ਦੀ, ਉਹ ਇਹ ਰਿਕੁਆਇਰਮੈਂਟ ਹੈ ਵੀ ਤੁਸੀਂ 2 ਸਾਲ ਰੀਜਨਲ ਏਰੀਆ 'ਚ ਰਹੇ ਹੋਣੇ ਚਾਹੀਦੇ ਹੋ। ਠੀਕ ਹੈ। ਜੇ ਉਹ 2 ਸਾਲ ਦੇ ਵਿੱਚ ਤੁਸੀਂ ਮਹੀਨਾ 2 ਮਹੀਨੇ 4 ਮਹੀਨੇ ਕਿਸੇ ਸ਼ਹਿਰ ਦੇ ਵਿੱਚ ਆ ਕੇ ਰਹਿ ਗਏ ਤਾਂ ਜਿਹੜਾ ਤੁਹਾਡਾ ਕ੍ਰਾਈਟੇਰੀਆ ਉਹ ਮੀਟ ਨਹੀਂ ਹੋਣਾ, ਤਾਂ ਤੁਹਾਡੀ ਜਿਹੜੀ ਐਕਸਟੈਂਸ਼ਨ ਆ ਉਹ ਹੋਣੀ ਨਹੀਂ ਹੈਗੀ ਬੇਸਿਕਲੀ। ਸੋ ਇਹਦੇ 'ਚ ਗੈਪ ਨਾ ਪਾਇਓ, ਕੋਸ਼ਿਸ਼ ਕਰਿਓ ਕਿ ਤੁਸੀਂ ਉਸੇ ਏਰੀਆ ਦੇ ਵਿੱਚ ਰੀਜਨਲ ਏਰੀਆ ਦੇ ਵਿੱਚ ਰਹੋ ਤੇ ਉੱਥੇ ਹੀ ਕੰਮ ਕਰੋ ਤਾਂ ਕਿ ਤੁਹਾਡੀ ਜਿਹੜੀ ਐਕਸਟੈਂਸ਼ਨ ਆ ਹੋ ਸਕੇ। ਕਿਉਂਕਿ ਦੇਖੋ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਵੀਜ਼ੇ ਦੀਆਂ ਉਹ ਬੜੇ ਧਿਆਨ ਨਾਲ ਉਹਨਾਂ ਨੂੰ ਕੰਪਲਾਈ ਕਰਨਾ ਚਾਹੀਦਾ, ਮਤਲਬ ਚਾਹੇ ਡਸਨਟ ਮੈਟਰ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ ਜਾਂ ਟੀਆਰ ਤੇ ਹੋ, ਕਿਉਂਕਿ ਤੁਹਾਨੂੰ ਪਤਾ ਨਹੀਂ ਕਦੋਂ ਕੀ ਪ੍ਰੋਬਲਮ ਆ ਜਾਏ। ਬਿਲਕੁਲ ਬਿਲਕੁਲ। ਹਾਂਜੀ, ਜਿਵੇਂ ਕਹਿੰਦੇ ਹੁੰਦਾ ਨਾ ਵੀ ਲੰਘਣ ਵਾਲੇ ਹੱਥ ਵੀ ਲੰਘ ਜਾਂਦਾ, ਤੇ ਇਹ ਤਾਂ ਜੇ ਆਪਾਂ ਛੋਟੀ ਜਿਹੀ ਗੱਲ ਸ਼ੇਅਰ ਕਰੀਏ ਹਾਂ ਉਹ ਮੁੜ ਕੇ ਪੂਛ ਹੀ ਅੜ ਜਾਂਦੀ ਹੈ ਨਾ। ਸੋ ਤੁਸੀਂ ਇਸ ਝਾਕ ਦੇ ਨਾਲ ਆਪਣਾ ਸਾਰਾ ਪਲਾਨ ਬਣਾਈ ਬੈਠੇ ਹੋ ਕਿ ਚਲੋ ਕੋਈ ਗੱਲ ਨਹੀਂ 15-20 ਦਿਨ ਮਹੀਨਾ ਆਪਾਂ ਕਿਸੇ ਸ਼ਹਿਰ ਚ ਲਾ ਕੇ ਆ ਜਾਂਦੇ ਹਾਂ। ਕਈ ਵਾਰੀ ਆਪਾਂ ਇਦਾਂ ਵੀ ਹੁੰਦਾ ਆਪਾਂ ਕਿਸੇ ਦੂਸਰੇ ਨੂੰ ਵੇਖ ਲੈਂਦੇ ਵੀ ਯਾਰ ਉਹਦਾ ਇਦਾਂ ਹੋਇਆ ਸੀ, ਵੀ ਮਤਲਬ ਅਜੇਪਾਲ ਦਾ ਇਦਾਂ ਹੋਇਆ ਸੀ ਜਾਂ ਭੰਗੂ ਸਾਹਿਬ ਦਾ ਇਦਾਂ ਹੋਇਆ ਸੀ, ਆਪਣਾ ਵੀ ਇਦਾਂ ਹੋ ਜਾਊ, ਇਹ ਕੋਈ ਜ਼ਰੂਰੀ ਨਹੀਂ। ਜੀ ਕਿਉਂਕਿ ਦੇਖੋ ਹੋ ਸਕਦਾ ਤੁਹਾਨੂੰ ਕੋਈ ਜੌਬ ਓਪਰਚੁਨਿਟੀ ਮਿਲੇ ਵੀ ਮਹੀਨਾ 2 ਮਹੀਨੇ ਤੁਹਾਨੂੰ ਵਧੀਆ ਕਿਤੇ ਵੱਡੇ ਸ਼ਹਿਰ ਚ ਆ ਕੇ ਚਲੋ ਵੀ 15-20 ਦਿਨ ਆ ਜਾਂ ਮਹੀਨਾ 2 ਮਹੀਨੇ ਆਪਾਂ ਜਾ ਆਉਂਦੇ ਆ। ਸੋ ਇਦਾਂ ਦੀ ਗਲਤੀ ਨਾ ਕਰਿਓ ਜੀ, ਕਿਉਂਕਿ ਜਿਹੜੀ ਤੁਹਾਡੀ ਐਕਸਟੈਂਸ਼ਨ ਹੋਣੀ ਹੈ ਉਹ ਉਸੇ ਬਿਹਾਫ ਤੇ ਹੋਣੀ ਹੈ ਵੀ ਤੁਸੀਂ ਉਹ ਜਿਹੜੀਆਂ ਪੁਰਾਣੀਆਂ ਕੰਡੀਸ਼ਨਾਂ ਉਹਨਾਂ ਨੇ ਦੱਸੀਆਂ ਨੇਗੀਆਂ ਉਹ ਤੁਹਾਡੀਆਂ ਕੰਪਲਾਈ ਹੋ ਰਹੀਆਂ ਕਿ ਨਹੀਂ ਹੋ ਰਹੀਆਂ। ਜੀ ਇੱਕ ਕੇਸ ਵੀ ਸੀਗਾ, ਜਿੱਦਾਂ ਮੈਂ ਪੁੱਛਣ ਵੀ ਲੱਗਾ ਸੀ ਤੁਹਾਨੂੰ ਇਹਦੇ 'ਚ, ਜਿੱਦਾਂ ਵੀ ਜਿਵੇਂ ਗੈਪ ਵਾਲੀ ਮੈਂ ਗੱਲ ਕੀਤੀ ਸੀ, ਕਈ ਬੰਦੇ ਵੀ ਕਰਦੇ ਸੀ ਨਾ ਸਟੂਡੈਂਟਸ, ਜਿਵੇਂ ਔਰ ਐਡਰੈਸ ਤਾਂ ਉੱਥੋਂ ਦਾ ਦੇ ਤਾਂ ਪਰ ਰਹੀ ਕਿਤੇ ਹੋਰ ਜਾ ਰਹੇ ਨੇ ਜਾਂ ਆਪਦਾ ਮੇਨ ਏਰੀਆ 'ਚ ਰਹੀ ਜਾ ਰਹੇ ਨੇ। ਤਾਂ ਇੱਕ ਸੀਗੀ ਉਹਨਾਂ ਦੀ PR ਅਪਰੂਵ ਹੋ ਗਈ, ਸਾਰਾ ਕੁਝ ਹੋ ਗਿਆ, ਜਦੋਂ ਉਹਨਾਂ ਨੇ ਸਿਟੀਜ਼ਨਸ਼ਿਪ ਪਾਈ, ਇਹ ਬਿਲਕੁਲ ਮੇਰਾ ਦੋਸਤ ਤੇ ਉਹਦੇ ਮਤਲਬ ਕਲੋਜ਼ ਫੈਮਿਲੀ ਰਿਲੇਸ਼ਨ ਨੇ, ਮੈਂ ਇੱਥੇ ਨਾਂ ਨਹੀਂ ਦੱਸ ਸਕਦਾ ਉਹਨਾਂ ਦਾ, ਪਰ ਇਹ ਗੱਲ ਇਦਾਂ ਹੀ ਹੈ ਆਪਾਂ ਕਰ ਸਕਦੇ। ਜਦੋਂ ਸਿਟੀਜ਼ਨਸ਼ਿਪ ਪਾਈ ਤੇ ਉੱਥੇ ਉਹ ਫਸ ਗਏ। ਉਹ ਪੁੱਛਦੇ ਨਾ ਵੀ ਸਾਰਾ ਟਾਈਮ ਤੁਸੀਂ ਕਿੱਥੇ ਰਹੇ, ਆਪਦਾ ਡੇਟ ਵਾਈਜ਼ ਸਾਰਾ ਕੁਝ ਐਡਰੈਸ ਨਾ ਪੁੱਛਦੇ, ਉੱਥੇ ਉਹ ਫਸ ਗਏ। ਹਾਂਜੀ, ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਹੈ ਨਾ ਉਹ ਬੜੀ ਰਿਗਰਸ ਐਪਲੀਕੇਸ਼ਨ ਆ, ਮਤਲਬ ਉਹਦੇ 'ਚ ਕਾਫੀ ਬੜਾ ਡਿਟੇਲਸ ਮੰਗਦੇ ਨੇ, ਉਹਦੇ ਬੜੇ ਕਾਰਨ ਵੀ ਨੇ। ਖੈਰ, ਕਿਉਂਕਿ ਦੇਖੋ ਕਿਸੇ ਦੇਸ਼ ਦੀ ਨਾਗਰਿਕਤਾ ਲੈਣੀ ਮਤਲਬ ਇਹ ਕੋਈ ਪਹਿਲੀ ਗੱਲ ਤਾਂ PR ਲੈਣੀ ਬੜੀ ਔਖੀ ਹੈ, ਉਸ ਤੋਂ ਬਾਅਦ ਉਹ ਤੁਹਾਨੂੰ ਨਾਗਰਿਕ ਬਣਾ ਰਹੇ ਨੇ ਤਾਂ ਉਹ ਡਿਊ ਡਿਲੀਜੈਂਸ ਕਰਨਾ ਚਾਹੁੰਦੇ ਨੇ ਪ੍ਰੋਪਰਲੀ ਤੁਹਾਡੀ, ਵੀ ਤੁਸੀਂ ਭਾਵੇਂ PR ਵੇਲੇ ਹੋ ਜਾਂਦੀ ਹੈ ਲੇਕਿਨ ਫਿਰ ਵੀ ਇੱਕ ਸਿਟੀਜ਼ਨਸ਼ਿਪ ਹੈ ਜਿਹੜੀ ਉਹ ਦੇਣ ਤੋਂ ਪਹਿਲਾਂ ਉਹ ਆਪਣੇ ਲੈਵਲ ਦੇ ਉੱਤੇ ਇੱਕ ਦੁਬਾਰਾ ਤੋਂ ਤੁਹਾਡੀ ਸਾਰੀ, ਕਿਉਂਕਿ ਬੜੀਆਂ ਸਿਟੀਜ਼ਨਸ਼ਿਪ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਰਿਫਿਊਜ਼ ਹੁੰਦੀਆਂ ਨੇ, ਹਾਲਾਂਕਿ ਆਪਾਂ ਨੂੰ ਨਹੀਂ ਪਤਾ ਲੱਗਦਾ। ਜਦੋਂ ਮੈਨੂੰ ਤਾਂ ਮੈਂ ਤਾਂ ਇੱਕ ਦੀ ਗੱਲ ਕੀਤੀ, ਮੈਨੂੰ ਇੱਕ ਅੱਧੀ ਦਾ ਪਤਾ ਵੀ ਇਦਾਂ ਹੋਇਆ ਉਹਨਾਂ ਨਾਲ। ਜੀ ਸੋ ਬਹੁਤ ਧਿਆਨ ਨਾਲ ਮਤਲਬ ਤੁਸੀਂ ਜੋ ਵੀ ਕਰਨਾ ਹੈ, ਕਿਉਂਕਿ ਹਰ ਇੱਕ ਵੀਜ਼ਾ ਜਦੋਂ ਤੁਹਾਨੂੰ PR ਵੀ ਹੁੰਦੀ ਹੈਗੀ, ਕਈ PR ਦੇ ਇਦਾਂ ਦੇ ਵੀਜ਼ੇ ਨੇ, ਮੈਂ ਗੱਲ ਕਰਦਾ ਇੰਪਲੋਇਰ ਸਪਾਂਸਰਡ ਵੀਜ਼ਾਸ ਦੀ ਗੱਲ ਕਰੀਏ ਅਗਰ ਆਪਾਂ, ਜਿੱਦਾਂ RSMS ਹੁੰਦੀ ਸੀ ਜਾਂ 494 ਤੋਂ ਬਾਅਦ ਹੁਣ 191, ਉਹਦੇ ਵਿੱਚ ਵੀ ਅੱਗੇ ਓਬਲੀਗੇਸ਼ਨਸ ਹੁੰਦੀਆਂ ਨੇ ਵੀ ਤੁਸੀਂ ਉਸੇ ਇੰਪਲੋਇਰ ਕੋਲੇ ਕੰਮ ਕਰਨਾ ਹੈ ਨਾ। ਸੋ ਉਹ ਵੀਜ਼ੇ ਵੀ ਕੈਂਸਲ ਹੋ ਸਕਦੇ ਨੇ, ਸਿਟੀਜ਼ਨਸ਼ਿਪ ਵੀ ਮਤਲਬ ਰਿਫਿਊਜ਼ ਹੋ ਸਕਦੀ ਹੈ। ਸੋ ਮੈਂ ਹਮੇਸ਼ਾ ਕਹਿਣਾ ਕਿ ਆਪਣੀ ਜਿਹੜੀਆਂ ਵੀਜ਼ਾ ਕੰਡੀਸ਼ਨਸ ਨੇ ਉਹਨਾਂ ਨੂੰ ਧਿਆਨ ਨਾਲ ਸਮਝੋ, ਟਾਈਮ ਸਪੈਂਡ ਕਰੋ ਉਹਦੇ ਤੇ। ਆਪਣੀ ਕੰਡੀਸ਼ਨ ਕੱਲੀ ਕੰਡੀਸ਼ਨ ਹੈ ਜਿਹੜੀ ਉਹ ਤੁਹਾਡੇ ਵੀਜ਼ੇ ਦੇ ਉੱਤੇ ਲਿਖੀ ਹੁੰਦੀ ਹੈ ਥੱਲੇ, ਉਹ ਇੱਕ ਤਾਂ ਨੰਬਰ ਪਾਏ ਹੁੰਦੇ ਨੇ, ਨਾਲ ਉਹਦੀ ਬਰੀਫ ਡਿਸਕ੍ਰਿਪਸ਼ਨ ਹੁੰਦੀ ਹੈ, ਜਿੱਦਾਂ ਨੋ ਫਰਦਰ ਸਟੇ ਹੋ ਗਈ ਜਾਂ ਵਰਕ ਲਿਮਿਟੇਸ਼ਨਸ ਹੋ ਗਈਆਂ ਜਾਂ ਨੋ ਵਟਐਵਰ ਨੋ ਵਰਕ ਹੈ ਨਾ। ਉਸ ਤੋਂ ਬਾਅਦ ਉਹ ਵੀਜ਼ੇ ਦੇ ਥੱਲੇ ਜਾ ਕੇ ਉਹਨਾਂ ਨੇ ਡਿਟੇਲ ਦੇ ਵਿੱਚ ਐਕਸਪਲੇਨ ਕੀਤੀ ਹੁੰਦੀ ਹੈ ਕੱਲੀ ਜਿਹੜੀ ਉਹ ਕੰਡੀਸ਼ਨ ਹੈਗੀ, ਠੀਕ ਹੈ। ਬਾਕੀ ਅੱਜ ਕੱਲ੍ਹ ਗੂਗਲ ਹੈਗੀ, ਗੂਗਲ ਤੇ ਤੁਸੀਂ ਸਰਚ ਕਰ ਸਕਦੇ ਹੋਗੇ। ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਹੈ ਡਿਪਾਰਟਮੈਂਟ ਆਫ ਹੋਮ ਅਫੇਅਰਸ, ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਪਈ ਹੈਗੀ। ਸੋ ਚੈੱਕ ਕਰਕੇ ਉਹਨੂੰ ਕੰਪਲਾਈ ਕਰਨਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਉਹਨਾਂ ਬੱਚਿਆਂ ਵਾਸਤੇ ਜਿਹੜੇ ਜਿਵੇਂ ਅੱਜ ਕੱਲ੍ਹ 491 ਲੈ ਰਹੇ ਨੇ। ਹਾਂਜੀ ਹਾਂ, ਕਿਉਂਕਿ ਉਹ ਇੱਕ ਪ੍ਰੋਵੀਜ਼ਨਲ PR ਹੈ, ਉਹਦੇ ਵਿੱਚ ਤੁਸੀਂ ਆਪਣੀ ਜੌਬ ਹੈ ਜਿਹੜੀ, ਤੁਸੀਂ ਆਪਣੀ ਰਿਹਾਇਸ਼ ਹੈ, ਕੁਛ ਵੀ ਤੁਸੀਂ ਅਪਡੇਟ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਸਰਟਨ ਟਾਈਮ ਫਰੇਮ ਹੈ, ਤੁਸੀਂ ਉਹਨਾਂ ਨੂੰ ਦੱਸਣਾ ਕਿ 14 ਦਿਨਾਂ ਦੇ ਵਿੱਚ ਕਿ ਅਸੀਂ ਆਹ ਚੀਜ਼ ਅਪਡੇਟ ਕਰ ਲਈ ਹੋਈ, ਸਾਡੀ ਆਹ ਡਿਟੇਲਸ ਅਪਡੇਟ ਹੋ ਗਈਆਂ ਨੇਗੀਆਂ। ਈਵਨ ਸਟੇਟਸ ਨੇ ਜਿਹੜੀਆਂ ਉਹਨਾਂ ਨੇ ਵੀ ਆਪਣੇ ਸਰਵੇ ਫਾਰਮ ਲਾਏ ਹੋਏ ਨੇ ਵੀ ਜੇ ਤੁਸੀਂ ਉੱਥੇ ਮੂਵ ਕਰ ਗਏ ਜਾਂ ਤੁਸੀਂ ਉੱਥੇ ਜਾ ਕੇ ਰਹਿਣ ਲੱਗ ਗਏ, ਉਹ ਤੁਹਾਡੇ ਤੋਂ ਪੁੱਛਦੇ ਨੇ ਵੀ ਤੁਸੀਂ ਆਪਣੀ ਕਿਹੜੀ ਜੌਬ ਕਰ ਰਹੇ ਹੋ, ਪੁਰਾਣੀ ਜੌਬ ਕਰ ਰਹੇ ਹੋ, ਨਵੀਂ ਕਰ ਰਹੇ ਹੋ। ਸੋ ਕਹਿਣ ਤੋਂ ਭਾਵ ਇਹ ਹੈ ਵੀ
ਆਪਣੇ ਵੀਜ਼ੇ ਨੂੰ ਤੁਸੀਂ ਖੁਦ ਸਮਝਣਾ ਹੈ, ਕਿਉਂਕਿ 3 ਸਾਲਾਂ ਬਾਅਦ ਜਦੋਂ ਤੁਸੀਂ PR ਪਾਉਣੀ ਹੈ 491 ਦੀ, ਉਸ ਟਾਈਮ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਤੁਸੀਂ ਆਪ ਅੱਜ ਉਹਨੂੰ ਸਮਝੋ ਤੇ ਉਹਨੂੰ ਕੰਪਲਾਈ ਕਰੋ। ਉਹ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਦੇ ਉੱਤੇ ਜਿੱਦਾਂ ਉਹਨਾਂ ਨੇ ਕਿਹਾ ਉਵੇਂ ਕਰੋ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਤੁਹਾਡੇ ਸਾਹਮਣੇ ਆਊਗਾ 491 ਦੇ ਵੀ ਕੈਂਸਲੇਸ਼ਨਸ ਹੋਣੀਆਂ ਨੇ। ਜੀ ਜੀ। ਤੇ ਤਨੂ ਬਾਜਵਾ ਜੀ ਦਾ ਕਮੈਂਟ ਹੈ 491 ਦੀ ਰਿਕੁਆਇਰਮੈਂਟ ਕਹਿੰਦੇ ਆਫਟਰ ਸਟੱਡੀ ਵੀਜ਼ਾ। 491 ਦੀ ਦੇਖੋ ਰਿਕੁਆਇਰਮੈਂਟ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਇੱਕ ਦੋ ਆਪਾਂ ਅੱਗੇ ਵੀ ਜੇ ਟਾਈਮ ਮਿਲਿਆ ਤਾਂ ਆਪਾਂ ਗੱਲ ਕਰਾਂਗੇ। ਇਹ 491 ਹੈ ਬੇਸਿਕਲੀ ਹਰ ਇੱਕ ਸਟੇਟ ਦੀ ਵੱਖੋ ਵੱਖਰੀ ਰਿਕੁਆਇਰਮੈਂਟ ਹੈ। ਜੀ ਜੀ। ਅਗਰ ਆਪਾਂ ਕੁਈਨਜ਼ਲੈਂਡ ਦੀ ਗੱਲ ਕਰੀਏ ਤਾਂ ਕੁਈਨਜ਼ਲੈਂਡ ਦੇ ਵਿੱਚ 491 ਲਈ ਤੁਹਾਨੂੰ ਅਗਰ ਤਾਂ ਤੁਸੀਂ ਮਾਸਟਰਸ ਕੀਤੀ ਹੈ ਉਹ ਡਿਫਰੈਂਟ ਸਿਨਾਰੀਓ ਹੈ, ਅਦਰਵਾਈਜ਼ ਤੁਹਾਨੂੰ ਘੱਟੋ ਘੱਟ 3 ਮਹੀਨਿਆਂ ਦਾ 3 ਮੰਥਸ ਤੁਹਾਡੇ ਕੋਲ ਐਕਸਪੀਰੀਅੰਸ ਚਾਹੀਦਾ ਰੀਜਨਲ ਏਰੀਆ ਦਾ, ਪਲੱਸ ਤੁਹਾਡੇ ਕੋਲ ਅੱਗੇ 1 ਸਾਲ ਦੀ ਜੌਬ ਆਫਰ ਚਾਹੀਦੀ ਹੈ। ਓਕੇ। ਸੋ ਇਸੇ ਤਰੀਕੇ ਦੇ ਨਾਲ ਹਰ ਇੱਕ ਸਟੇਟ ਦਾ ਆਪੋ ਆਪਣਾ ਮਤਲਬ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਹੈਗਾ। ਨਿਊ ਸਾਊਥ ਵੇਲਸ ਦੇ ਵਿੱਚ 491 ਦੀ ਹੁਣੇ ਲਿਸਟ ਆਈ ਹੈ, ਬਟ ਉਹ ਕ੍ਰਿਟੀਕਲ ਲਿਸਟ ਹੈ। ਉਹਦੇ ਵਿੱਚ ਇੰਜੀਨੀਅਰਿੰਗ ਦੀਆਂ ਆਕੂਪੇਸ਼ਨਸ ਨੇ, ਨਰਸਿੰਗ ਰਿਲੇਟਡ ਆਕੂਪੇਸ਼ਨਸ ਨੇ ਜਿੱਦਾਂ ਰਜਿਸਟਰਡ ਨਰਸਿਸ ਨੇ, ਤੇ ਜਾਂ IT ਦੇ ਰਿਲੇਟਡ ਆਕੂਪੇਸ਼ਨਸ ਨੇ, ਤੇ ਉੱਥੇ ਤੁਹਾਨੂੰ ਅੱਗੇ ਫਰਦਰ 1 ਸਾਲ ਦੀ 12 ਮਹੀਨਿਆਂ ਦੀ ਜੌਬ ਆਫਰ ਚਾਹੀਦੀ ਹੈ। ਸੋ ਇਸੇ ਤਰੀਕੇ ਦੇ ਨਾਲ ਹਰ ਇੱਕ ਸਟੇਟ ਹੈ ਜਿਹੜੀ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਰੱਖਿਆ ਹੋਇਆ, ਤੇ ਉਹ ਕ੍ਰਾਈਟੇਰੀਆ ਤੁਹਾਨੂੰ ਮਤਲਬ ਮੀਟ ਕਰਨਾ ਪੈਣਾ, ਫਿਰ ਤੁਹਾਨੂੰ 491 ਮਿਲ ਸਕਦਾ ਹੈ। WA ਆ ਉੱਥੇ ਤੁਹਾਨੂੰ ਗ੍ਰੈਜੂਏਟ ਹੋਣਾ ਚਾਹੀਦਾ, ਤੇ ਪਲੱਸ ਤੁਹਾਡੇ ਕੋਲੇ ਈਦਰ ਜੌਬ ਆਫਰ ਹੈ ਜਾਂ 6 ਮਹੀਨੇ ਦਾ ਐਕਸਪੀਰੀਅੰਸ ਹੈ। ਸੋ ਇੱਦਾਂ ਦੀਆਂ ਮਤਲਬ ਹਰ ਇੱਕ ਸਟੇਟ ਦੀ ਆਪੋ ਆਪਣੀ, ਅਗਰ ਤੁਸੀਂ ਸਪੈਸੀਫਾਈ ਕਰ ਦੋਗੇ ਤਾਂ ਮੈਂ ਉਹ ਸਟੇਟ ਬਾਰੇ ਪਰਟੀਕੂਲਰਲੀ ਗੱਲ ਕਰ ਸਕਦਾ, ਲੇਕਿਨ ਇਹ ਬੇਸਿਕ ਰਿਕੁਆਇਰਮੈਂਟਸ ਨੇ ਬੇਸਿਕ। ਹਾਂਜੀ, ਤੁਸੀਂ ਮਾੜਾ ਜਿਹਾ ਲਿਖ ਦਿਓ ਪਲੀਜ਼ ਕਿ ਕਿਹੜੀ ਸਟੇਟ ਬਾਰੇ ਤੁਸੀਂ ਪੁੱਛਣਾ ਚਾਹ ਰਹੇ ਹੋ। ਤੇ ਸਾਗਰ ਥਿੰਦ ਜੀ ਥੈਂਕ ਯੂ, ਤੁਸੀਂ ਵੀ ਪ੍ਰੋਗਰਾਮ ਵੇਖ ਰਹੇ ਹੋ। ਤੇ ਜਿਹੜਾ ਆਪਣਾ ਜਿਹੜਾ TR ਹੈ ਜਿਹੜਾ 4 ਸਾਲ ਦਾ ਵੀਜ਼ਾ ਆ, ਜੇ ਮਤਲਬ 2 ਸਾਲ ਦਾ ਫਿਰ 2 ਸਾਲ ਦਾ ਐਕਸਟੈਂਡ ਹੋ ਗਿਆ, ਜੇ ਉਹ 4 ਸਾਲ ਬਾਅਦ ਵੀ ਕਿਸੇ ਦੀ ਕਹਾਣੀ ਨਾਲ ਲੋਟ ਆਵੇ ਉਹ ਹੋਰ ਵੀ ਐਕਸਟੈਂਡ ਹੋ ਸਕਦਾ ਜਾਂ ਫਿਰ ਕੁਝ ਹੋਰ ਵੇਖਣਾ ਪਊਗਾ ਉਹਨੂੰ? ਦੇਖੋ 4 ਸਾਲ ਮੈਂ ਸਮਝਦਾ ਕਿ 2 ਸਾਲ ਦੀ ਸਟੱਡੀ ਤੋਂ ਬਾਅਦ 4 ਸਾਲ ਬਹੁਤ ਲੰਮਾ ਟਾਈਮ, ਵਧੀਆ ਟਾਈਮ ਹੁੰਦਾ। ਮਤਲਬ ਮੇਰੇ ਵਰਗਾ ਲਾ ਲਓ ਕੋਈ ਨਹੀਂ, ਮੈਂ ਸਮਝਦਾ ਦੇਖੋ ਗੱਲ ਇਹ ਹੈ ਵੀ ਬਾਕੀ ਕਿਉਂਕਿ ਕਈ ਆਕੂਪੇਸ਼ਨਸ ਇਦਾਂ ਹੀ ਜਿਹਨਾਂ 'ਚ ਵਾਕਈ ਜੌਬ ਮਿਲਣੀ ਮੁਸ਼ਕਿਲ ਹੁੰਦੀ ਹੈ ਜੀ ਜੀ ਹੈ ਨਾ। ਕਈ ਆਕੂਪੇਸ਼ਨਸ ਨਹੀਂ ਆ, ਕਈ ਜੌਬ ਇਦਾਂ ਦੀਆਂ ਨੇ ਜਿਹੜੀਆਂ ਮਿਲ ਜਾਂਦੀਆਂ ਨੇ ਹੈ ਨਾ, ਮਤਲਬ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਜਿਹੜੀ ਜੌਬ ਆ ਮਿਲ ਜਾਂਦੀ ਹੈਗੀ। ਪਰ ਕਈ ਹੁਣ ਇੰਜੀਨੀਅਰਿੰਗ ਦੇ ਨਾਲ ਰਿਲੇਟਡ ਆਪਾਂ ਗੱਲ ਕਰੀਏ, ਮਕੈਨੀਕਲ ਇੰਜੀਨੀਅਰ ਹੋ ਗਏ, ਸਿਵਲ ਇੰਜੀਨੀਅਰ ਹੋ ਗਏ, ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਤੁਹਾਨੂੰ ਜੌਬ ਤਾਂ ਮਿਲ ਜਾਂਦੀ ਹੈ ਬਟ ਉਹ ਉਸ ਸਕਿੱਲ ਲੈਵਲ ਦੀ ਨਹੀਂ ਹੁੰਦੀ ਜਿਹਦੀ ਤੁਹਾਨੂੰ ਚਾਹੀਦੀ ਹੈ। ਸੋ ਉੱਦਾਂ ਦੇ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਤੁਹਾਨੂੰ ਬਸ ਵਰਕ ਹਾਰਡ ਹੀ ਕਰਨਾ ਪੈਣਾ, ਲੁੱਕ ਹਾਰਡ ਵਰਕ ਹਾਰਡ, ਤੇ ਉਹ ਰਿਕੁਆਇਰਮੈਂਟ ਆਪਾਂ ਨੂੰ ਪੂਰੀ ਕਰਨੀ ਪੈਣੀ ਹੈ। ਕਿਉਂਕਿ ਇੱਕ ਵਾਰੀ ਜੇ ਤੁਹਾਡੇ ਕੋਲ 4 ਸਾਲ ਦਾ ਸਮਾਂ ਮਿਲ ਜਾਂਦਾ ਤੇ ਤੁਹਾਨੂੰ ਜੌਬ ਵਗੈਰਾ ਮਿਲ ਜਾਂਦੀ ਹੈਗੀ, ਤਾਂ ਕਰੀਅਰ ਪ੍ਰੋਗਰੈਸ਼ਨ ਹੈ ਜਿਹੜੀ ਉਹ ਬਹੁਤ, ਮਤਲਬ ਮੈਂ ਖੁਦ ਇੱਕ ਇੰਜੀਨੀਅਰ ਰਿਹਾ, ਮੈਨੂੰ ਪਤਾ ਇਹਦੇ ਵਿੱਚ 1-2 ਸਾਲ ਤੁਹਾਨੂੰ ਲੱਗਦੇ ਨੇ। ਉਸ ਤੋਂ ਬਾਅਦ ਜਿਹੜਾ ਤੁਹਾਡਾ ਕੈਲੀਬਰ ਹੈ, ਜੋ ਤੁਹਾਡੇ ਕੋਲੇ ਥੋੜਾ ਐਕਸਪੀਰੀਅੰਸ ਹੋ ਜਾਂਦਾ ਹੈ, ਤਾਂ ਉਸ ਬੇਸ ਦੇ ਉੱਤੇ ਰੀਜਨਲ ਏਰੀਆ ਦੇ ਵਿੱਚ ਅਗਰ ਆਪਾਂ ਇੰਜੀਨੀਅਰਿੰਗ IT ਦੀ ਜਿਹੜੀ ਜੌਬ ਆ ਮੈਂ ਸਮਝਦਾ ਕਿ ਉੱਥੇ ਨਹੀਂ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਲੇਕਿਨ ਇੰਜੀਨੀਅਰਿੰਗ ਦੀਆਂ ਜੌਬਸ ਬੜੇ ਰੀਜਨਲ ਏਰੀਆ ਮੈਂ WH ਕੰਮ ਕੀਤਾ, ਰੀਜਨਲ ਮੈਂ ਨਿਊ ਸਾਊਥ ਵੇਲਸ ਆਪਣੀ ਕੁਈਨਜ਼ਲੈਂਡ 'ਚ ਕੰਮ ਕੀਤਾ, ਨਾਰਥਰਨ ਟੈਰੀਟਰੀ ਮੈਂ ਕੰਮ ਕੀਤਾ ਰੀਜਨਲ ਦੇ ਵਿੱਚ, ਉੱਥੇ ਬੜੀਆਂ ਜੌਬਸ ਨੇ। ਡਿਪੈਂਡ ਕਰਦਾ ਬਾਕੀ ਕਿ ਕਿੱਦਾਂ ਦੀ ਜੌਬ ਦੀ ਆਪਾਂ ਗੱਲ ਕਰ ਰਹੇ ਹਾਂ, ਪਰ ਇੰਜੀਨੀਅਰਿੰਗ ਦੀਆਂ ਜੌਬਸ ਹੈਗੀਆਂ ਨੇ। ਨਰਸਿੰਗ ਰਿਲੇਟਡ ਜੌਬਸ ਮਤਲਬ ਤੁਸੀਂ ਰਿਮੋਟ ਏਰੀਆ ਦੇ ਵਿੱਚ ਚਲੇ ਜਾਓ, ਉੱਥੇ ਖਾਸ ਕਰਕੇ ਜਿਹੜੇ ਏਜਡ ਕੇਅਰ ਵਗੈਰਾ ਨੇ ਉੱਥੇ ਉਹਨਾਂ ਨੂੰ ਨਰਸਿਸ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈ, ਹਮੇਸ਼ਾ ਲੋੜ ਰਹਿੰਦੀ ਹੈ। ਤੇ ਆਪਾਂ 491 ਦੀ ਗੱਲ ਕਰਦੇ ਹਾਂ। ਤਨੂ ਬਾਜਵਾ ਜੀ ਹੁਣਾਂ ਦਾ ਵੀ ਕਮੈਂਟ ਆ ਗਿਆ, ਪਰ ਇਹਦੇ 485 ਬਾਰੇ ਤੁਸੀਂ ਹੋਰ ਕੁਝ ਕਹਿਣਾ ਚਾਹੋ ਜੀ? 485 ਬਾਰੇ ਕੋਈ ਵੈਲਿਡਿਟੀ ਵਗੈਰਾ ਇਦਾਂ ਕੁਝ? ਪਰ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹਨੂੰ ਚੰਗੀ ਤਰ੍ਹਾਂ ਦੇਖੋ, ਕਿਉਂਕਿ ਬਹੁਤ ਬੱਚੇ ਨੇ ਜਿਹੜੇ ਇਸ ਜਿਹੜੀ ਐਕਸਟੈਂਸ਼ਨ ਤੋਂ ਆਪਣਾ ਲਾਹਾ ਲੈ ਸਕਦੇ ਨੇਗੇ, ਤੇ ਹੁਣ ਤੋਂ ਬਾਅਦ ਉਹ ਐਪਲੀਕੇਸ਼ਨਾਂ ਵੀ ਪਾ ਸਕਦੇ ਨੇ। ਅਗਰ ਤੁਹਾਡਾ 485 ਐਕਸਪਾਇਰ ਹੋਣ ਵਾਲਾ ਤਾਂ ਤੁਸੀਂ ਐਕਸਪਰਟ ਐਡਵਾਈਸ ਲੈ ਸਕਦੇ ਹੋਗੇ ਕਿ ਕੀ ਤੁਸੀਂ ਉਹ ਜਿਹੜਾ ਰੀਜਨਲ ਏਰੀਆ ਦੀ ਡੈਫੀਨੇਸ਼ਨ ਦੇ ਵਿੱਚ ਤੁਸੀਂ ਆਉਂਦੇ ਸੀ, ਕੀ ਤੁਸੀਂ ਉਹਨੂੰ ਐਕਸਟੈਂਡ ਕਰਵਾ ਸਕਦੇ ਹੋ? ਜੇ ਕਰਵਾ ਸਕਦੇ ਹੋਗੇ ਤਾਂ ਡੈਫੀਨੇਟਲੀ ਗੋ ਫॉर ਇਟ, ਤੇ ਆਪਣੀ ਜੋ ਵੀ ਕ੍ਰਾਈਟੇਰੀਆ ਤੁਹਾਡਾ ਬਣਦਾ ਉਹਨੂੰ ਤੁਸੀਂ ਆਪਣਾ ਕਰਕੇ ਆਪਣੀ ਅੱਗੇ PR ਦਾ ਕੋਈ ਸਾਧਨ ਦੇਖੋ ਜਾਂ ਢੰਗ ਤਰੀਕਾ ਦੇਖੋ। ਜੀ। ਤੇ ਤਨੂ ਬਾਜਵਾ ਜੀ ਹੁਣੀ ਕਹਿੰਦੇ ਜਿਹੜੇ ਉਹ 491 ਦੀ ਗੱਲ ਕਰ ਰਹੇ ਸੀ ਉਹ ਕੁਈਨਜ਼ਲੈਂਡ ਦੀ ਗੱਲ ਕਰ ਰਹੇ ਸੀ, ਕੁਈਨਜ਼ਲੈਂਡ ਬਾਰੇ ਪੁੱਛਦੇ ਆ। ਸੋ ਕੁਈਨਜ਼ਲੈਂਡ ਦੇ ਵਿੱਚ ਜਿਹੜੀ 491 ਆਪਾਂ ਪਹਿਲਾਂ ਮੈਂ ਦੱਸ ਕੇ ਹਟਿਆ, ਸੋ ਬੇਸਿਕਲੀ ਇਸ ਟਾਈਮ ਬੰਦ ਆ, ਬਟ ਉਹ ਮੰਡੇ 25 ਜਨਵਰੀ ਨੂੰ ਡੇਟ ਦਿੱਤੀ ਹੋਈ ਆ ਉਹਨਾਂ ਨੇ। ਉਮੀਦ ਤਾਂ ਇਹੀ ਹੈ ਕਿ 25 ਨੂੰ ਖੋਲਣਗੇ, ਬਟ ਜੇ ਨਹੀਂ ਵੀ ਖੋਲਦੇ ਚਲੋ 1-2 ਦਿਨ ਅੱਗੇ ਪਿੱਛੇ ਹੋ ਸਕਦੇ ਨੇ। ਸੋ ਉਹ ਖੋਲਣਗੇ, ਤੇ ਉਹਨਾਂ ਦਾ ਜਿਹੜਾ ਕ੍ਰਾਈਟੇਰੀਆ ਸੀਗਾ ਇਸ ਟਾਈਮ ਉਹ ਕ੍ਰਿਟੀਕਲ ਸੈਕਟਰ ਦੇ ਉੱਤੇ ਫੋਕਸ ਕਰ ਰਹੇ ਸੀਗੇ। ਲੇਕਿਨ ਜਿਹੜਾ ਨਾਰਮਲ ਜਿਹੜਾ ਪੁਰਾਣਾ ਕ੍ਰਾਈਟੇਰੀਆ ਸੀਗਾ ਉਹਦੇ ਵਿੱਚ ਇਹ ਸੀ ਕਿ ਤੁਹਾਡੇ ਕੋਲ 3 ਮਹੀਨਿਆਂ ਦਾ ਰੀਜਨਲ ਏਰੀਆ ਦਾ ਐਕਸਪੀਰੀਅੰਸ ਚਾਹੀਦਾ ਤੇ 1 ਸਾਲ ਦੀ ਅੱਗੇ ਜੌਬ ਆਫਰ ਚਾਹੀਦੀ ਹੈ ਰੀਜਨਲ ਏਰੀਆ ਦੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਰੀਜਨਲ ਏਰੀਆ ਕਿਹੜੇ ਨੇ ਜੀ ਆਪਣੇ ਬ੍ਰਿਸਬੇਨ ਦੇ ਲਾਗੇ ਤੱਕ। ਸੋ ਬ੍ਰਿਸਬੇਨ ਸ਼ਹਿਰ ਤੋਂ ਅਗਰ ਆਪਾਂ ਸਾਊਥ ਵੱਲ ਜਾਂਦੇ ਹਾਂ ਤਾਂ ਬੀਨਲੀ ਤੱਕ ਮੈਟਰੋ ਹੈ, ਤੇ ਅੱਗੇ
ਸਵਰਬ ਆਪਣੇ ਆ ਜਿਹੜੇ ਆਉਂਦੇ ਨੇਗੇ ਰੈੱਡ ਕਲਿਫ ਵਗੈਰਾ ਇਹ ਸਾਰੇ ਸ਼ਹਿਰ 'ਚ ਨੇ। ਸਨਸ਼ਾਈਨ ਕੋਸਟ ਹੈ ਜਿਹੜਾ ਆਪਣਾ ਉਹ ਰੀਜਨਲ ਆ ਜਾਂਦਾ, ਓਕੇ ਟਵੂੰਬਾ ਰੀਜਨਲ ਹੈ। ਸੋ ਇਹ ਜਿਹੜਾ ਏਰੀਆ ਜਿਹੜਾ ਆਪਾਂ ਗੱਲ ਕੀਤੀ ਬ੍ਰਿਸਬੇਨ ਦਾ ਸਰਾਊਂਡਿੰਗ ਏਰੀਆ, ਇਹਨੂੰ ਛੱਡ ਕੇ ਸਾਰੇ ਦਾ ਸਾਰਾ ਜਿਹੜਾ ਕੁਈਨਜ਼ਲੈਂਡ ਆ ਉਹ ਰੀਜਨਲ 'ਚ ਆਉਂਦਾ ਹੈ। ਜਿੰਬੂਬਾ ਵੀ ਮੇਰੇ ਖਿਆਲ ਰੀਜਨਲ, ਹਾਂਜੀ ਜਿੰਬੂਬਾ, ਗ੍ਰੀਨ ਬੈਂਕ ਉਹ ਵੀ ਰੀਜਨਲ ਦੇ ਵਿੱਚ ਆਉਂਦਾ ਹੈ, ਠੀਕ ਹੈ। ਤੇ ਆਪਣੇ ਈਵਨ ਕੁਝ ਪਾਕਟਸ ਨੇਗੀਆਂ ਜਿਹੜੀਆਂ ਬ੍ਰਿਸਬੇਨ ਦੇ ਆਲੇ ਦੁਆਲੇ ਨੇ, ਜਿੱਦਾਂ ਕਿ ਮੈਂ ਇੱਥੇ ਰਹਿੰਦਾ ਰਿਹਾ, ਮੈਨੂੰ ਯਾਰ ਉਦੋਂ ਪਤਾ ਹੀ ਨਹੀਂ, ਜਦੋਂ ਮੇਰੀ ਪੀਆਰ 4 ਸਾਲ ਮੈਂ ਵੇਟ ਕੀਤੀ, 4 ਸਾਲ ਮੇਰੀ ਫਾਈਲ ਨਹੀਂ ਖੁੱਲੀ ਤੇ ਮੈਂ 2 ਸਾਲ ਦੀ ਸਟੱਡੀ ਸੀ ਪੂਰੀ ਕਰਕੇ 2008 ਚ ਮੈਂ ਪੀਆਰ ਪਾਤੀ। ਪਤਾ ਨਹੀਂ ਉਹ ਫਾਈਲ ਉਹਨਾਂ ਨੇ ਹੋਲਡ ਕਰ ਲਈਆਂ ਸੀ, ਨਵੇਂ ਰੂਲ ਰਾਲ ਜੇ ਆ ਗਏ, ਠੀਕ ਹੈ। ਲੌਂਗ ਸਟੋਰੀ ਇਨ ਸ਼ਾਰਟ, ਤੇ ਆ ਜੜ ਚ ਗ੍ਰੀਨ ਬੈਂਕ ਰਿਹਾ, ਜਿੰਬੂਬਾ ਰਿਹਾ, ਤੇ ਮੈਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਵੀ ਤੂੰ ਭਰਾ ਇੱਧਰ ਫਾਈਲ ਵਿਦਡਰਾ ਕਰਾ ਕੇ ਇੱਧਰ ਪਾ ਲਾ। ਨਹੀਂ ਸੀ ਕਰਦਾ ਮੈਂ ਤਾਂ ਕਰਕੇ ਉਦੋਂ 1-2 ਮੁੰਡਿਆਂ ਨੇ ਜਿਹੜੇ ਪਾਈਆਂ ਨਾ, ਉਹਨਾਂ ਦੀ ਬਈ ਹਫਤੇ ਚ ਪੀਆਰ ਆ ਗਈ। ਤੇ ਉਦੋਂ 2008 ਚ ਕੋਈ ਗੱਲਬਾਤ ਹੀ ਨਹੀਂ, ਜਿਹੜਾ ਵੀ ਬੰਦਾ ਰੀਜਨਲ ਏਰੀਆ ਚ ਗਿਆ ਫਾਈਲ ਲਾਓ ਤੇ ਮਹੀਨੇ ਬਾਅਦ। ਦੇਖੋ ਉਹ ਸਮਿਆਂ ਦੇ ਵਿੱਚ ਮੈਂ ਸਮਝਦਾ ਕਿ ਜਿਵੇਂ ਵੈਸਟਰਨ ਆਸਟ੍ਰੇਲੀਆ 10-11 ਦੇ ਵਿੱਚ, ਹਾਂਜੀ ਪਰਥ ਦੇ ਵਿੱਚ ਬੜੇ ਬੱਚੇ ਗਏ ਨੇ ਤੇ ਬੜੇ ਬੱਚੇ ਪੀਆਰ ਵੀ ਹੋਏ ਨੇ, ਕਿਉਂਕਿ ਈਵਨ ਮੈਂ ਮਕਾਈ ਦੇ ਵਿੱਚ ਮਾਈਨਸ ਦੇ ਵਿੱਚ ਕੰਮ ਕਰਦਾ ਸੀ, 2013-14 ਦੀ ਗੱਲ ਆ, 12-13 ਦੀ। ਉੱਥੇ ਬੜੇ ਬੱਚੇ ਮੂਵ ਹੋਏ ਨੇ ਤੇ ਉਹ ਵੀ ਸਾਰੇ ਪੀਆਰ ਹੋਏ ਨੇ, ਜਿੰਨੇ ਨੂੰ ਮੈਂ ਮਿਲਦਾ ਕਰਦਾ ਸੀਗਾ ਜਾਂ ਜਾਣਦੇ ਸੀਗੇ। ਸੋ ਇਹ ਜਿਹੜੀ ਚੀਜ਼ ਜਿਹੜੀ ਰੀਜਨਲ ਏਰੀਆ ਵਾਲੀ ਜਿਹੜੀ ਕੰਡੀਸ਼ਨ ਹੈ ਜਾਂ ਰਿਕੁਆਇਰਮੈਂਟ ਹੈ, ਇਹ ਹਮੇਸ਼ਾ ਤੋਂ ਈਜ਼ੀ ਰਹੀ ਹੈਗੀ। ਤੇ ਈਵਨ ਫੋਕਸ ਵੀ ਹੋਇਆ ਕੀ ਹੈ, ਜਦੋਂ ਜਿਹੜੇ ਆਪਾਂ ਰੀਜਨਲ ਏਰੀਆ ਦੀ ਗੱਲ ਕਰਦੇ ਹਾਂ, ਲੋਕ ਜਾਂਦੇ ਸੀਗੇ ਪੀਆਰ ਲੈ ਕੇ ਵਾਪਸ ਆ ਜਾਂਦੇ ਸੀ। ਹੁਣ ਜਿਹੜਾ ਇਹ 491 ਦਾ ਇਹਨਾਂ ਨੇ ਕੱਢਿਆ ਸੀਗਾ, ਇਹਦਾ ਪਰਪਸ ਹੀ ਇਹ ਸੀ ਕਿ ਉਹ ਲੋਕਾਂ ਨੂੰ ਉੱਥੇ ਥੋੜਾ ਲੰਬਾ ਟਾਈਮ, ਜਿਵੇਂ 3 ਸਾਲ ਦੀ ਉਹਨਾਂ ਨੇ ਕੰਡੀਸ਼ਨ ਰੱਖੀ ਹੈ ਵੀ 3 ਸਾਲ ਰਹੋ, ਕਿਉਂਕਿ ਮੈਂ ਸਮਝਦਾ ਕਿ ਜੇ ਤਾਂ ਬੰਦਾ ਮੇਰੇ ਵਰਗਾ ਉਹ ਤਾਂ 5 ਸਾਲ ਬਾਅਦ ਵੀ ਕਿਤੇ ਮੂਵ ਕਰ ਸਕਦਾ, ਪਰ ਨਾਰਮਲੀ 3 ਸਾਲਾਂ ਦੇ ਵਿੱਚ ਬੰਦੇ ਦੀ ਐਡਜਸਟਮੈਂਟ ਹੋ ਜਾਂਦੀ ਹੈ, ਦੋਸਤ ਮਿੱਤਰ ਬਣ ਜਾਂਦੇ ਨੇ ਤੇ ਵਧੀਆ ਇੱਕ ਜੌਬ ਵਗੈਰਾ ਸਟੇਬਲ ਹੋ ਜਾਂਦੀ ਹੈਗੀ, ਜਾਂ ਚਲੋ ਵੀ ਇੱਕ ਤਰੀਕੇ ਨਾਲ ਬੰਦਾ ਸੈਟਲ ਜਿਹਾ ਹੋ ਜਾਂਦਾ। ਸੋ ਇਸ ਕਰਕੇ ਉਹਨਾਂ ਨੇ ਇਹ ਪਲਾਨ ਬਣਾਇਆ ਵੀ ਚਲੋ 3 ਸਾਲ ਦਾ ਬਣਾਉਣਾ, 3 ਸਾਲਾਂ ਬਾਅਦ ਉਹਨਾਂ ਨੂੰ ਪੀਆਰ ਦੇਵਾਂਗੇ, ਤਾਂ ਕਿ ਐਟਲੀਸਟ ਜੇ ਸਾਰੇ ਨਹੀਂ ਤਾਂ 50% 60% ਜਿੰਨੇ ਕੁ % ਬੰਦੇ ਵੀ ਉੱਥੇ ਰਹਿਣਾ ਚਾਹੁੰਦੇ ਨੇ ਜਾਂ ਰਹਿ ਸਕਦੇ ਨੇਗੇ, ਉਹ ਉੱਥੇ ਰਹਿਣ ਤੇ ਜਿਹੜੇ ਉਹ ਰੀਜਨਲ ਏਰੀਆਜ਼ ਨੇ ਉਹ ਥੋੜੇ ਬਹੁਤ ਡਿਵੈਲਪ ਹੋਣ, ਕਿਉਂਕਿ ਪੋਪੂਲੇਸ਼ਨ ਦੇ ਨਾਲ ਹੀ ਡਿਵੈਲਪਮੈਂਟ ਹੋਣੀ ਹੈ। ਜਿੱਥੇ ਜ਼ਿਆਦਾ ਪੋਪੂਲੇਸ਼ਨ ਜਿੰਨੀ ਹੋਈ ਜਾਣੀ ਹੈ, ਉਨੇ ਉਹਨਾਂ ਨੂੰ ਇਨਫਰਾਸਟ੍ਰਕਚਰ ਉਹਦਾ ਡਿਵੈਲਪ ਕਰਨਾ ਪੈਣਾ ਹੈ, ਉਨੇ ਹੀ ਉੱਥੇ ਮਤਲਬ ਹਰ ਇੱਕ ਚੀਜ਼ ਦੀ ਫੈਸਿਲਿਟੀ ਜ਼ਿਆਦਾ ਹੋਣ ਲੱਗ ਜਾਂਦੀ ਹੈਗੀ, ਕੰਪੀਟੀਸ਼ਨ ਜ਼ਿਆਦਾ ਵਧਣ ਲੱਗ ਜਾਂਦਾ ਹੈਗਾ, ਤਾਂ ਰਿਸੋਰਸਿਸ ਵੀ ਉੱਥੇ ਜ਼ਿਆਦਾ ਆਉਣ ਲੱਗ ਜਾਂਦੇ ਨੇ। ਜੀ ਵੈਸੇ ਇਪਸਵਿਚ ਤੋਂ ਪਰਾਂ ਨੂੰ ਨਿਕਲ ਜੀਏ ਆ ਗਾਇਟਨ ਤੇ ਫਿਰ ਟਵੂੰਬਾ ਟੱਪ ਜੀਏ ਆਪਾਂ, ਚਿੰਚਲਾ, ਹਾਂਜੀ ਸਾਰੇ ਰੀਜਨਲ ਰੋਮਾ, ਤੇ ਉਸ ਤੋਂ ਅੱਗੇ ਇੰਜੂਨਾ, ਇੱਥੋਂ ਤੱਕ ਤਾਂ ਮੈਂ ਗਿਆ ਹੋਇਆ, ਆਪਣੇ ਬਹੁਤ ਮੁੰਡੇ ਪੱਕੇ ਹੋ ਕੇ ਆਏ ਆਪਣੇ ਨੌਨ। ਜੀ ਇੱਕ ਨੂੰ ਤਾਂ ਅਸੀਂ ਸੁੱਤੇ ਪਏ ਨੂੰ ਉਠਾ ਕੇ ਖੜਿਆ ਬੈੱਡ ਤੋਂ ਚੱਕ ਕੇ, ਕੁਛ ਕਰ ਹੀ ਨਹੀਂ ਰਿਹਾ, ਤੇ ਉਹਨੂੰ ਹੀ ਛੱਡ ਕੇ ਆਏ ਚਿੰਚਲੇ, ਤੇ ਉਹਨੂੰ ਜਾਂਦੇ ਮਿਲ ਗਈ ਸਪਾਂਸਰਸ਼ਿਪ ਵਗੈਰਾ ਜੋ ਵੀ ਹੁੰਦਾ, ਤੇ ਬੰਦਾ ਸਾਲ 2 ਸਾਲਾਂ 'ਚ ਪੱਕਾ। ਐਨੀਵੇ ਚਲੋ, ਗੁਰਪ੍ਰੀਤ ਰਤਨ ਜੀ ਥੈਂਕ ਯੂ, ਪ੍ਰੋਗਰਾਮ ਦੇਖ ਰਹੇ ਨੇ, ਪਸੰਦ ਕਰ ਰਹੇ ਨੇ। ਲਵਜੀਤ ਸਿੰਘ ਜੋਤ, ਬੜਾ ਪਿਆਰਾ ਨਾਂ ਹੈ ਲਵਜੀਤ ਸਿੰਘ ਜੋਤ, ਥੈਂਕ ਯੂ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ। ਹੈਰੀ ਜੋਸਨ ਥੈਂਕ ਯੂ। ਤੇ ਲਵਜੀਤ ਸਿੰਘ ਜੋਤ ਉਹਨਾਂ ਦਾ ਕਮੈਂਟ ਆ 12th ਤੋਂ ਬਾਅਦ, 12ਵੀਂ ਤੋਂ ਬਾਅਦ, ਯਾਨੀ ਕਿ ਜੇ ਟੀਚਿੰਗ ਦਾ ਕੋਰਸ ਕਰਨਾ ਹੋਵੇ ਕਿ ਬੈਸਟ ਹੈ ਕਾਮਰਸ 'ਚ ਕੀਤੀ ਆ, 12 ਵਿੱਚ ਸਟੱਡੀਜ਼ ਬੈਸਟ, ਮਤਲਬ ਇਹਨਾਂ ਨੇ 12 ਕੀਤੀਆਂ ਨੇ ਕਾਮਰਸ ਦੇ ਵਿੱਚ, ਕਹਿ ਲਓ ਕਿ ਅਕਾਊਂਟਿੰਗ ਜਿਹਨੂੰ ਆਪਾਂ ਕਹਿ ਦਿੰਦੇ ਮੇਰੇ ਖਿਆਲ 'ਚ। ਜੀ ਬਿਲਕੁਲ ਕਾਮਰਸ, ਤੇ ਮਾਸਟਰ ਜੀ ਲੱਗਣਾ ਚਾਹੁੰਦੇ ਨੇ ਬਾਹਰਲੇ ਦੇਸ਼ 'ਚ, ਵੀ ਕਿਹੜਾ ਕੋਰਸ ਬੈਸਟ ਹੈ? ਬੈਚਲਰ ਆਫ ਐਜੂਕੇਸ਼ਨ ਜੀ, ਮਤਲਬ ਪ੍ਰੋਫੈਸਰ ਵੀ ਲੱਗ ਸਕਦੇ ਨੇ, ਮੈਂ ਤਾਂ ਵੈਸੇ ਕਿਹਾ ਮਾਸਟਰ ਜੀ। ਬੈਚਲਰ ਆਫ ਐਜੂਕੇਸ਼ਨ ਬੈਸਟ ਹੈ ਜੀ ਕੋਰਸ। ਬਾਕੀ ਤੁਸੀਂ ਕਾਮਰਸ ਕੀਤੀ ਹੈਗੀ, ਆਈ ਥਿੰਕ ਕੋਈ ਵੱਡਾ ਇਸ਼ੂ ਨਹੀਂ ਆਊਗਾ ਤੁਹਾਨੂੰ। ਅਗਰ ਤੁਸੀਂ ਦੇਖੋ, ਜਦੋਂ ਵੀ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਜਦੋਂ ਇੱਥੇ ਆਪਾਂ ਵੀਜ਼ਾ ਲਾਉਣਾ, ਉਹਨਾਂ ਨੇ ਤੁਹਾਡੀ ਪੁਰਾਣੀ ਸਟੱਡੀਜ਼ ਦੇਖਣੀ ਆ। ਹਾਂਜੀ ਹਾਂ, ਵੀ +2 ਤੁਸੀਂ ਕਾਮਰਸ 'ਚ ਕੀਤੀ ਹੈ, ਹੁਣ ਤੁਸੀਂ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋਗੇ, ਟੈਕਨੀਕਲੀ ਇਹ ਥੋੜ੍ਹਾ ਜਿਹਾ ਗੈਪ ਹੈ ਇਹਦੇ ਵਿੱਚ, ਰੈਲੇਵੈਂਸੀ ਦੇ ਵਿੱਚ, ਓਕੇ, ਠੀਕ ਹੈ। ਬਟ ਉਹ ਚੀਜ਼ਾਂ ਤੁਸੀਂ ਐਕਸਪਲੇਨ ਕਰ ਸਕਦੇ ਹੋ ਵੀ ਤੁਹਾਡਾ ਪੈਸ਼ਨ ਹੈ ਜਾਂ ਤੁਸੀਂ ਕਿਉਂ ਜਾਣਾ ਚਾਹੁੰਦੇ ਹੋਗੇ। ਲੇਕਿਨ ਅਗਰ ਆਪਾਂ ਬੈਚਲਰ ਆਫ ਆਰਟਸ ਦੀ ਗੱਲ ਕਰੀਏ, ਉਹਦੇ ਵਿੱਚ ਕਈ ਵਾਰ ਇੱਦਾਂ ਦੇ ਸਬਜੈਕਟਸ ਹੁੰਦੇ ਨੇ ਕਿ ਜਿਹੜੇ ਡਾਇਰੈਕਟਲੀ ਰਿਲੇਟਡ ਹੁੰਦੇ ਨੇ ਇਸ ਚੀਜ਼ ਦੇ। ਜੀ, ਠੀਕ ਹੈ, ਕਿਉਂਕਿ ਤੁਸੀਂ ਕੋਈ, ਮੈਨੂੰ ਨਹੀਂ ਪਤਾ ਇਹਨਾਂ ਦਾ ਕੋਈ ਗੈਪ ਹੈਗਾ, ਅਗਰ ਤੁਹਾਡਾ ਗੈਪ ਦੇ ਵਿੱਚ ਕੋਈ ਐਕਸਪੀਰੀਅੰਸ ਤੁਸੀਂ ਪਾਇਆ ਜਾਂ ਬੜੇ ਤਰੀਕੇ ਨੇਗੇ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਨ ਦੇ, ਸੋ ਉਹ ਹੋ ਸਕਦੀ ਹੈ ਪੋਸੀਬਿਲਿਟੀ ਇਹਨਾਂ ਦੀ। ਠੀਕ ਹੈ। ਤਾਂ ਤੁਸੀਂ ਜੇ ਹੋਰ ਕੁਝ ਪੁੱਛਣਾ ਤਾਂ ਅਮਨ ਭੰਗੂ ਜੀ ਦਾ ਨੰਬਰ ਆਈ ਥਿੰਕ ਸਕਰੀਨ ਤੇ ਚੱਲ ਰਿਹਾ ਹੋਣਾ, ਨਹੀਂ ਤਾਂ ਆਪਾਂ ਬਾਅਦ ਚ ਬੋਲ ਦੋ ਭਾਜੀ, ਬੋਲ ਦਿਓ ਇੱਕ ਵਾਰ ਤੁਹਾਡਾ ਨੰਬਰ, ਤੁਹਾਨੂੰ ਯਾਦ ਹੈ ਮੌਜੂਦ? 0416965968। ਹਾਂਜੀ ਸੌਰੀ, ਵੈਸੇ ਬੋਲਣਾ ਤਾਂ ਮੈਨੂੰ ਚਾਹੀਦਾ, ਪਰ ਮੈਂ ਤਾਂ ਭਾਜੀ ਨੂੰ ਤਾਂ ਕਹਿ ਦਿੰਦਾ ਚਲੋ ਇੱਕ ਹੀ ਗੱਲ ਹੈ, ਕੋਈ ਗੱਲ ਨਹੀਂ ਭਾਜੀ ਹੁਣਾਂ ਨਾਲ, ਨਹੀਂ ਤਾਂ ਬੋਲਣਾ ਮੇਰਾ ਬਣਦਾ। ਮੈਂ ਕਰੂੰਗਾ ਮੂੰਹ ਜ਼ਬਾਨੀ ਯਾਦ ਹੁਣ ਤੁਹਾਡਾ ਨੰਬਰ, ਕੋਈ ਗੱਲ ਨਹੀਂ, ਆਪਾਂ ਤੁਹਾਨੂੰ ਨਵਾਂ ਨੰਬਰ ਦੇ ਦੇਣਾ, ਕਿਉਂਕਿ ਉਸ ਦੇ ਉੱਤੇ ਕਾਲ ਕਰ ਸਕਦੇ ਹੋ। ਹਾਂਜੀ ਹੈ। ਤਾਂ ਲਵਜੀਤ ਜੀ, ਜੇ ਹੋਰ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਪਲੀਜ਼ ਭਾਜੀ ਨੂੰ ਈਮੇਲ ਕਰ ਲਿਓ ਜਾਂ ਫੋਨ ਕਰ ਲਿਓ। ਤੇ ਗੁਰਪ੍ਰੀਤ ਰਤਨ ਜੀ ਕਹਿ ਰਹੇ ਨੇ ਤੁਸੀਂ ਆਪ ਕੋਕ ਪੀ ਰਹੇ ਹੋ ਤੇ ਗੈਸਟ ਨੂੰ ਵਾਟਰ। ਓਕੇ, ਅੱਛਾ, ਨਹੀਂ ਵਾਟਰ ਨਹੀਂ, ਕੀ ਪਤਾ ਹੋਰ ਕੁਝ ਹੋਵੇ, ਸੋਡਾ ਮਤਲਬ। ਤੇ ਆਪਾਂ ਜਿਹੜੀ 49 ਬਾਰੇ ਗੱਲਬਾਤ ਕਰ ਰਹੇ ਸੀਗੇ ਜੀ, ਤੇ ਇੱਕ 190 ਵੀ ਸੀਗਾ,
ਉਹ 190 ਤੇ 491 ਲਗਭਗ ਸੇਮ ਜਿਹਾ ਹੀ ਆ ਜਾਂ ਕੋਈ ਉਹਨਾਂ 'ਚ ਕੀ ਮਤਲਬ ਨਹੀਂ ਨਹੀਂ ਜੀ, ਇਹਨਾਂ 'ਚ ਬੜਾ ਵੱਡਾ ਫਰਕ ਹੈ ਦੋਨਾਂ ਦੇ ਵਿੱਚ। ਜਿਹੜੀ 190 ਹੈ ਉਹ ਪਰਮਾਨੈਂਟ ਰੈਜ਼ੀਡੈਂਸੀ ਆ, ਡਾਇਰੈਕਟ ਸਟ੍ਰੇਟ ਅਵੇ। ਓਕੇ ਜਦੋਂ ਤੁਹਾਨੂੰ ਉਹ ਮਿਲ ਜਾਂਦੀ ਹੈ ਤੁਸੀਂ ਪੀਆਰ ਹੋ ਜਾਂਦੇ ਹੋ। ਲੇਕਿਨ 491 ਜਿੱਦਾਂ ਆਪਾਂ ਦੱਸਿਆ ਵੀ 5 ਸਾਲ ਦਾ ਤੁਹਾਨੂੰ ਵੀਜ਼ਾ ਮਿਲਦਾ ਹੈ ਤੇ 3 ਸਾਲਾਂ ਬਾਅਦ ਤੁਸੀਂ ਫਿਰ ਪੀਆਰ ਪਾ ਸਕਦੇ ਹੋਗੇ। ਅੱਛਾ। ਸੋ 190 ਦੇ ਵਿੱਚ ਕੀ ਹੁੰਦਾ ਕਿ ਕਿਸੇ ਵੀ ਸਟੇਟ ਦੇ ਵਿੱਚ ਜਾਓਗੇ ਤੁਸੀਂ ਦੇਖੋਗੇ ਉਹਨਾਂ ਦੀ ਜਿਹੜੀ ਕ੍ਰਾਈਟੇਰੀਆ ਹੈ ਉਹ ਨਾਰਮਲੀ ਔਖਾ ਹੁੰਦਾ ਜਿਹੜੀਆਂ ਬਾਕੀ ਆਪਣੇ 491 ਨਾਲੋਂ। ਜੀ ਜੀ। ਤੇ ਆਪਾਂ ਕਿਸੇ ਵੀ ਸਟੇਟ ਨੂੰ ਚੱਕ ਲਈਏ, ਮੰਨ ਲਓ ਹੁਣ ਕੈਨਬਰਾ ਨੇ ਪਿੱਛੇ ਜੇ ਖੋਲ੍ਹਿਆ ਉਹਨਾਂ ਨੇ ਆਪਣਾ 190 491 ਤੇ ਇਨਫੈਕਟ ਉਹਨਾਂ ਨੇ ਇਨਵੀਟੇਸ਼ਨ ਵੀ ਦੇਤੇ 15 ਜਨਵਰੀ ਨੂੰ। ਓਕੇ। ਉਹਨਾਂ ਨੇ ਓਪਨ ਕੀਤਾ ਤੇ ਇਨਵੀਟੇਸ਼ਨ ਦਿੱਤੇ ਨੇ, ਕਿਉਂਕਿ ਕੈਨਬਰਾ ਦਾ ਜਿਹੜਾ ਸਿਸਟਮ ਹੈ ਉਹ ਥੋੜਾ ਜਿਹਾ ਡਿਫਰੈਂਟ ਆ। ਉਹਨਾਂ ਦੀ ਆਪਣੀ ਇੱਕ ਮੈਟ੍ਰਿਕਸ ਹੈਗੀ। ਓਕੇ। ਸੋ ਉਹਦੇ ਵਿੱਚ ਪੁਆਇੰਟ ਤੁਹਾਡੇ ਪਹਿਲਾਂ ਉਹ ਤੁਹਾਡੀ ਰੈਜ਼ੀਡੈਂਸ ਦੇ, ਤੁਹਾਡੀ ਇੰਪਲੋਇਮੈਂਟ ਦੇ ਤਾਂ ਪੁਆਇੰਟ ਬਣਦੇ ਨੇਗੇ ਤੇ ਉਹਦੇ ਅਕੋਰਡਿੰਗਲੀ ਉਹ ਤੁਹਾਨੂੰ ਅੱਗੇ ਇਨਵੀਟੇਸ਼ਨ ਦਿੰਦੇ ਨੇ। ਤੇ ਇੱਕ ਉਹਦੇ 'ਚ ਰਿਕੁਆਇਰਮੈਂਟ ਹੁੰਦੀ ਹੈ ਕਿ ਕੰਮ ਦੀ, ਜਿੱਦਾਂ ਜਿਹੜਾ 190 ਹੈ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਡਿਫਰੈਂਸ ਦੱਸ ਦਿੰਦਾ। ਹਾਂਜੀ। ਕਿ ਉਹਦੇ 'ਚ ਤੁਹਾਡੇ ਕੋਲ ਫੁੱਲ ਟਾਈਮ ਜੌਬ ਚਾਹੀਦੀ ਹੈ। ਜੀ ਠੀਕ ਹੈ। 190 ਵਾਸਤੇ, ਪਰ 491 ਆ ਜਿਹੜਾ ਉਹ ਤੁਹਾਡਾ 20 ਆਵਰਸ ਪਰ ਵੀਕ, ਜੇ ਤੁਹਾਡੇ ਕੋਲ 3 ਮਹੀਨੇ ਦੀ ਜੌਬ ਹੈਗੀ ਹੈ ਤਾਂ ਤੁਹਾਨੂੰ ਉਹ ਦੇ ਦਿੰਦੇ ਨੇ। ਸੋ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਜਿਹੜਾ 491 ਹੈ ਉਹ ਥੋੜਾ ਜਿਹਾ ਲੈਣਾ ਸੌਖਾ ਹੈ। ਓਕੇ। ਐਜ਼ ਅਪੋਜ਼ ਟੂ 190। ਓਕੇ ਓਕੇ। ਸੋ ਇਹ ਡਿਫਰੈਂਸ ਇਹ ਹੈਗਾ ਕਿ ਉਹ ਪੀਆਰ ਹੈ। ਠੀਕ ਹੈ। ਜਿਹੜਾ 190 ਹੈ ਤੇ 491 ਆ ਜਿਹੜਾ ਉਹ ਪ੍ਰੋਵੀਜ਼ਨਲ ਪੀਆਰ, ਪ੍ਰੋਵੀਜ਼ਨਲ ਵੀਜ਼ਾ ਉਹ, ਪਰ ਆਪਾਂ ਉਹਨੂੰ ਦੇਸੀ ਭਾਸ਼ਾ 'ਚ ਪ੍ਰੋਵੀਜ਼ਨਲ ਪੀਆਰ ਕਹਿ ਸਕਦੇ ਹਾਂ। ਕਿਉਂਕਿ ਉਹਦੇ 'ਚ ਪੀਆਰ ਦਾ ਪਾਥਵੇ ਮਤਲਬ ਕਿ ਡਾਇਰੈਕਟ ਪਾਥਵੇ ਹੈਗਾ ਜਿਹਦੇ 'ਚ ਕੋਈ ਰਿਸਕ ਨਹੀਂ ਜਾਂ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਠੀਕ। ਤੇ ਮਿੰਟ ਰਹਿ ਗਏ ਆਪਣੇ ਕੋਲ 4 ਜਾਂ 5। ਅੱਛਾ ਜੀ। ਤੇ ਜੇ ਕੋਈ ਕਮੈਂਟ ਆਇਆ ਤਾਂ ਆਪਾਂ ਲੈ ਲਾਂਗੇ। ਤੇ ਵੈਸਟਰਨ ਆਸਟ੍ਰੇਲੀਆ ਬਾਰੇ ਇੱਕ ਆਇਆ ਸੀ ਸਵਾਲ, ਉਹਨਾਂ ਦਾ ਸਟੇਟ ਨੋਮੀਨੇਸ਼ਨ ਬਾਰੇ, ਵੈਸਟਰਨ ਆਸਟ੍ਰੇਲੀਆ ਦਾ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ। ਜੀ ਦੇਖੋ, ਵੈਸਟਰਨ ਆਸਟ੍ਰੇਲੀਆ ਇੱਕ ਇਹੋ ਜਿਹੀ ਸਟੇਟ ਹੈ ਜਿਹੜੀ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਬੜਾ ਸਪੋਰਟ ਕਰਦੀ ਹੈ, ਪਰ ਪ੍ਰੋਬਲਮ ਸਾਰੇ ਕਿਤੇ ਇੱਕੋ ਹੀ ਚੱਲ ਰਹੀ ਹੈ ਇਸ ਟਾਈਮ ਕਿ ਸਾਰੀਆਂ ਜਿਹੜੀਆਂ ਸਟੇਟਸ ਨੇ ਉਹ ਕ੍ਰਿਟੀਕਲ ਸੈਕਟਰ ਦੇ ਉੱਤੇ ਫੋਕਸ ਕਰ ਰਹੀਆਂ ਨੇਗੀਆਂ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਡਾਇਰੈਕਸ਼ਨਸ ਨੇ ਜਿਹੜੀਆਂ ਫੈਡਰਲ ਗੌਰਮੈਂਟ ਤੋਂ। ਦੂਸਰੀ ਗੱਲ ਇਹ ਹੈਗੀ ਕਿ ਉਹਨਾਂ ਨੇ ਆਪਣਾ ਜਿਹੜਾ ਇੱਕ ਸਿਸਟਮ, ਜਿਹੜਾ ਇਕਨੋਮਿਕ ਢਾਂਚਾ ਬਣਿਆ ਹੁੰਦਾ ਹੈਗਾ, ਉਹਦੇ ਅਕੋਰਡਿੰਗਲੀ ਦੇਖਣਾ ਹੁੰਦਾ ਹੈਗਾ। ਬਾਕੀ ਇਸ ਸਾਲ ਉਹਨਾਂ ਦੀ ਜਿਹੜੀ ਨੰਬਰ ਆਫ ਤੁਸੀਂ ਕਹਿ ਲਓ ਵੀ ਜਿਹੜੀਆਂ ਐਲੋਕੇਸ਼ਨਸ ਨੇ ਉਹ ਵੀ ਘੱਟ ਨੇ। ਉਹਦਾ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਸਕਿਲਡ ਮਾਈਗ੍ਰੇਸ਼ਨ ਦਾ ਕੋਟਾ ਸੀਗਾ ਉਹ ਚੱਕ ਕੇ ਉਹਨਾਂ ਨੇ ਜਿਹੜੇ ਪਾਰਟਨਰ ਵੀਜ਼ੇ ਨੇ, ਕਿਉਂਕਿ ਪਾਰਟਨਰ ਵੀਜ਼ੇ ਦੀਆਂ ਫਾਈਲਾਂ ਬੜੀ ਜਲਦੀ ਖੁੱਲ੍ਹ ਰਹੀਆਂ ਨੇ। ਸਾਡੀਆਂ ਆਪਣੀਆਂ ਫਾਈਲਾਂ 7-8 ਮਹੀਨੇ ਤੋਂ ਲੱਗੀਆਂ ਹੋਈਆਂ ਜਿਹੜੀਆਂ ਉਹ ਆਲਰੇਡੀ ਖੁੱਲ੍ਹ ਗਈਆਂ, ਉਹਨਾਂ ਦੇ ਡਾਕੂਮੈਂਟ ਵਗੈਰਾ ਮੰਗ ਲਏ। ਸੋ ਉਹਦਾ ਕਾਰਨ ਇਹੀ ਹੈ ਕਿਉਂਕਿ ਉਹਦੀਆਂ ਸੀਟਸ ਜਿਹੜੀਆਂ ਉਹ ਉਧਰ ਚਲੀਆਂ ਗਈਆਂ। ਸੋ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਉੱਥੇ ਦੋ ਸਟਰੀਮਸ ਨੇਗੀਆਂ, ਇੱਕ ਹੈਗੀ ਜਨਰਲ ਸਟਰੀਮ ਜਿਹਦੇ ਵਿੱਚ ਪ੍ਰੋਡੋਮੀਨੈਂਟਲੀ ਮੈਡੀਕਲ ਰਿਲੇਟਡ ਆਕੂਪੇਸ਼ਨਸ ਨੇਗੀਆਂ, ਜਿੱਦਾਂ ਕਿ ਨਰਸਿਸ ਹੋ ਗਈਆਂ ਜਾਂ ਡਾਕਟਰਸ, ਇੱਦਾਂ ਦੀਆਂ 18-20 ਆਕੂਪੇਸ਼ਨਸ ਨੇਗੀਆਂ ਬੇਸਿਕਲੀ, ਤੇ ਉਹਦੇ ਵਿੱਚ ਵੀ ਤੁਹਾਡੇ ਕੋਲ ਜੌਬ ਚਾਹੀਦੀ ਹੈ ਅੱਗੇ। ਸੋ ਇੱਦਾਂ ਦੇ ਉਹਦੇ ਅਲੱਗ-ਅਲੱਗ ਕ੍ਰਾਈਟੇਰੀਆ। ਲੇਕਿਨ ਅਗਰ ਤੁਸੀਂ ਗ੍ਰੈਜੂਏਟ ਹੋ ਉੱਥੋਂ ਦੇ, ਉਹਦੇ ਵਿੱਚ ਗ੍ਰੈਜੂਏਟਸ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਆਕੂਪੇਸ਼ਨਸ ਨੇ ਓਪਨ ਕਰੀਆਂ ਹੋਈਆਂ ਨੇ। ਕੁਝ ਕੁ ਉਹਨਾਂ ਨੇ ਨਾਰਮਲ ਨਾਲੋਂ ਕਲੋਜ਼ ਵੀ ਕੀਤੀਆਂ ਨੇ, ਬਟ ਜਿਹੜੀਆਂ ਆਪਣੀਆਂ ਕਹ ਲਓ ਵੀ ਵਾਈਡਲੀ ਜਿਹੜੀਆਂ ਓਪਨ ਯੂਜ਼ ਹੁੰਦੀਆਂ ਜਿਹੜੀਆਂ, ਜਿੱਦਾਂ ਕਿ ਸ਼ੈਫ ਹੋ ਗਏ, ਰੈਸਟੋਰੈਂਟ ਮੈਨੇਜਰ ਹੋ ਗਏ, ਅਕਾਊਂਟੈਂਟ ਹੋ ਗਏ, IT ਰਿਲੇਟਡ ਆਕੂਪੇਸ਼ਨਸ ਨੇ, ਨੈਟਵਰਕ ਦੀ, ਪ੍ਰੋਜੈਕਟ ਮੈਨੇਜਰ, ਇੱਦਾਂ। ਸੋ ਉਹ ਸਾਰੀਆਂ ਆਕੂਪੇਸ਼ਨ ਜਿਹੜੀਆਂ ਉਹ ਓਪਨ ਨੇਗੀਆਂ। ਇਨਫੈਕਟ ਸਾਡੇ ਵੀ ਕੁਝ ਇਨਵੀਟੇਸ਼ਨ ਆਏ ਨੇ ਉਹਨਾਂ ਦੇ ਪਹਿਲੇ ਰਾਊਂਡ ਦੇ ਵਿੱਚ, ਸੋ ਜਿਨ੍ਹਾਂ ਦੀ ਅਸੀਂ ਐਪਲੀਕੇਸ਼ਨ ਵਗੈਰਾ ਪ੍ਰਪੇਅਰ ਕਰ ਰਹੇ ਹਾਂ ਸਬਮਿਸ਼ਨ ਵਾਸਤੇ। ਸੋ WA ਅਗਰ ਤੁਸੀਂ ਉੱਥੋਂ ਦੇ ਸਟੂਡੈਂਟ ਹੋ, ਪੜ੍ਹੇ ਹੈ, ਤਾਂ ਤੁਹਾਡੇ ਵਾਸਤੇ ਖੁਸ਼ਖਬਰੀ ਹੈ। ਮੈਂ ਸਮਝਦਾ ਕਿ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਉਮੀਦ ਹੈ ਕਿ ਸਾਰਿਆਂ ਨੂੰ ਉਹ ਹੌਲੀ-ਹੌਲੀ ਇਨਵੀਟੇਸ਼ਨ ਦਿੰਦੇ ਜਾਣਗੇ ਤੇ ਜੁਲਾਈ ਤੋਂ ਜਿਹੜਾ ਪ੍ਰੋਗਰਾਮ ਹੈ ਉਹ ਨਾਰਮਲ ਓਪਨ ਹੋ ਜਾਣਾ। ਸੋ ਉਸ ਤੋਂ ਬਾਅਦ ਤਾਂ ਰੱਬ ਸੁੱਖ ਰੱਖੇ ਚਲੋ ਸਾਰਿਆਂ ਦੀ PR ਹੌਲੀ-ਹੌਲੀ ਹੋ ਜਾਣੀ। ਜੀ ਬਿਲਕੁਲ। ਤੇ ਹੈਰੀ ਜੋਸਨ ਜੀ ਦਾ ਕਮੈਂਟ ਹੈ ਕਿ ਹਰਜਿੰਦਰ ਸਿੰਘ ਹਮਜਾਪੁਰ ਵਾਲਾ, ਇਹ ਮੁੰਡਾ ਮੇਰਾ ਦੋਸਤ ਹੈ ਜੀ, ਅਸੀਂ ਇਕੱਠੇ ਖੇਡੇ ਪੜ੍ਹੇ ਮਤਲਬ, ਤੇ ਇਹ ਅਮਰੀਕਾ ਹੈ ਅੱਜ ਕੱਲ੍ਹ, ਤੇ ਉਹਨੇ ਸਪੈਸ਼ਲ ਲਿਖ ਕੇ ਦੱਸਿਆ ਵੀ ਮੈਂ ਹੈਰੀ ਜੋਸਨ ਹਮਜਾਪੁਰ ਵਾਲਾ। ਥੈਂਕ ਯੂ ਜੋਸਨ ਸਾਹਿਬ, ਤੁਸੀਂ ਕਮੈਂਟ ਕਰਿਆ, ਤੁਸੀਂ ਅਮਰੀਕਾ ਤੋਂ ਪ੍ਰੋਗਰਾਮ ਦੇਖ ਰਹੇ ਹੋ। ਜਿਵੇਂ ਕਹਿੰਦੇ ਨੇ ਮੁੰਡਾ ਪਿੰਡ ਤਾਂ ਅਸੀਂ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ, ਤੇ ਹਰਜਿੰਦਰ ਸਿੰਘ ਫਿਰ ਹਰਜਿੰਦਰ ਤੋਂ ਹੈਰੀ ਹੋ ਗਿਆ ਹੈ। ਥੈਂਕ ਯੂ ਮੇਰਾ ਵੀਰ। ਤੇ ਗੁਰਪ੍ਰੀਤ ਰਤਨ ਜੀ ਦਾ ਕਮੈਂਟ ਹੈ, ਐਨੀ ਡਿਸਕਸ਼ਨ ਰਿਗਾਰਡਿੰਗ ਫੀਸ ਅਬਾਊਟ ਸਪਾਊਸ ਵੀਜ਼ਾ ਇਫ ਗਰਲ ਔਰ ਬॉय ਕਮਿੰਗ ਫਰੋਮ ਇੰਡੀਆ, ਜਾਂ ਮਤਲਬ ਮੁੰਡਾ ਜਾਂ ਕੁੜੀ, ਡਜ਼ਨਟ ਮੈਟਰ ਮੀ ਆ ਜਾਂ ਬੀਵੀ ਆਈ ਥਿੰਕ, ਤੇ ਸਪਾਊਸ ਦੀ ਫੀਸ ਬਾਰੇ ਪੁੱਛ ਰਹੇ ਨੇ। ਕਿਹੜੀ ਫੀਸ ਦੀ ਗੱਲ ਕਰ ਰਹੇ ਹੋ? ਐਨੀ ਡਿਸਕਸ਼ਨ ਰਿਗਾਰਡਿੰਗ ਫੀਸ ਅਬਾਊਟ ਸਪਾਊਸ ਵੀਜ਼ਾ, ਮਤਲਬ ਜੇ ਮਤਲਬ ਕਿ ਵਿਆਹ ਹੋਇਆ ਤੇ ਇੰਡੀਆ ਤੋਂ ਚਾਹੇ ਮੀਆਂ ਨੇ ਆਉਣਾ ਚਾਹੇ ਬੀਵੀ ਨੇ ਆਉਣਾ, ਵੀ ਜਿਹੜੀ ਇੱਕ ਫੀਸ ਇਮੀਗ੍ਰੇਸ਼ਨ ਦੀ ਲੱਗਦੀ ਹੈ। ਇਮੀਗ੍ਰੇਸ਼ਨ ਦੀ ਫੀਸ ਹੈ ਜਿਹੜੀ ਉਹ $620 ਫੀਸ ਹੈ ਜੀ, ਉਹ ਮਤਲਬ ਇੱਕ ਸਟੈਂਡਰਡ ਫੀਸ ਹੈ। ਇੱਕ ਉਹ ਨਹੀਂ ਸੀ $5-7,000 ਦੇਣਾ ਪੈਂਦਾ, ਜਿਹੜੀ ਪਹਿਲਾਂ 4,000 ਹੁੰਦੀ ਸੀ, ਪਹਿਲਾਂ 2 ਹੁੰਦੀ ਸੀ, ਫਿਰ 4 ਹੋ ਗਈ। ਉਹ ਪਾਰਟਨਰ ਵੀਜ਼ੇ ਦੀ ਹੁੰਦੀ ਹੈ ਜੀ। ਉਹ ਸਪਾਊਸ ਜਿਹੜੇ ਆਪਾਂ ਸਟੂਡੈਂਟ ਵੀਜ਼ੇ ਦੇ ਸਪਾਊਸ ਨੇ ਉਹ ਨਹੀਂ, ਉਹ ਫੀਸ ਤਾਂ ਅੱਜ ਦੀ ਰੇਟ ਦੇ ਵਿੱਚ 7,715 ਹੈ ਜੀ। ਓਕੇ ਓਕੇ। ਉਹ ਤਾਂ ਆਲਮੋਸਟ 8,000 ਬਣ ਜਾਂਦਾ ਜਿਹੜਾ ਪਾਰਟਨਰ ਵੀਜ਼ਾ। ਪਰ ਉਹ PR ਵਾਲਾ ਵੀਜ਼ਾ ਉਹ ਬੇਸਿਕਲੀ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਬੰਦੇ ਨੇ ਉਹ ਆਪਣੇ ਜਦੋਂ ਪਾਰਟਨਰਸ ਨੂੰ ਲੈ ਕੇ ਆਉਂਦੇ ਨੇ, ਭਾਵੇਂ ਮੇਲ ਆ ਫੀਮੇਲ ਆ,
ਉਹ ਪਾਰਟਨਰ ਵੀਜ਼ਾ ਹੁੰਦਾ। ਬਟ ਜੇ ਇਹਨਾਂ ਦਾ ਸਵਾਲ ਆਪਣਾ ਉਹਦਾ ਸਟੂਡੈਂਟ ਵੀਜ਼ੇ ਦੇ ਰਿਲੇਟਡ ਹੈ ਤਾਂ ਉਹ $620 ਫੀਸ ਹੈ ਜੀ ਉਹਦੀ। ਬਾਕੀ ਤੁਹਾਨੂੰ ਫੰਡ ਸ਼ੋ ਕਰਨੇ ਪੈਂਦੇ ਨੇ, ਡਿਪੈਂਡ ਕਰਦਾ ਕਿ ਮਤਲਬ ਉਹ ਕੋਈ ਨਹੀਂ ਗੁਰਪ੍ਰੀਤ ਭਾਜੀ, ਨੈਕਸਟ ਪ੍ਰੋਗਰਾਮ 'ਚ ਤੁਸੀਂ ਕਰਿਓ ਕਮੈਂਟ ਦੁਬਾਰਾ, ਤੇ ਨਾਲੇ ਇਸੇ ਬਹਾਨੇ ਤੁਸੀਂ ਪ੍ਰੋਗਰਾਮ ਵੇਖੋਗੇ ਤੇ ਫਿਰ ਕਲੀਅਰ ਕਰ ਦਿਓ ਤੁਸੀਂ ਕਿਹੜੀ ਫੀਸ ਪੁੱਛ ਰਹੇ ਹੋ ਨਾ। ਤੇ ਆਲਮੋਸਟ ਆਪਣੀਆਂ ਗੱਲਾਂ ਬਾਤਾਂ ਹੋ ਗਈਆਂ, ਤੇ ਸਵਾਲ ਤੇ ਇੱਕ ਦੋ ਹੈਗੇ ਪਰ ਟਾਈਮ ਨਹੀਂ ਹੈਗਾ। ਕੋਈ ਗੱਲ ਨਹੀਂ, ਹਾਂਜੀ ਅਗਲੀ ਵਾਰ ਸਹੀ। ਹਾਂਜੀ, ਤੇ ਚੱਲੀਏ ਫਿਰ। ਬਿਲਕੁਲ। ਤੇ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਪਲੀਜ਼ ਸ਼ੇਅਰ ਕਰ ਦਿਓ, ਜਾਂ ਉਹ ਆਪਣਾ ਲਿੰਕ ਜਿੱਦਾਂ ਆਪਾਂ ਭੇਜਦੇ ਹੁੰਦੇ ਆ ਉੱਦਾਂ ਲਿੰਕ ਭੇਜ ਦਿਓ। ਤੇ ਕੋਈ ਵੀ ਗੱਲਬਾਤ ਹੋਵੇ ਤੁਸੀਂ ਅਮਨ ਭੰਗੂ ਜੀ ਨਾਲ ਕੰਟੈਕਟ ਕਰ ਸਕਦੇ ਹੋ, ਉਹਨਾਂ ਨੂੰ ਫੋਨ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਬੁਲਸ ਆਈ ਕੰਸਲਟੈਂਟ ਉਹਨਾਂ ਦਾ ਬਿਜ਼ਨਸ ਨੇਮ ਹੈ। ਤੇ ਸੋ ਹੁਣ ਜਾਇਓ ਕਿਤੇ ਨਾ, ਜੁੜੇ ਰਹੋ ਤੁਸੀਂ ਇੰਡੋਸ ਟੀਵੀ ਦੇ ਨਾਲ। ਨੈਕਸਟ 10 ਮਿੰਟ ਬਾਅਦ ਜਾਣੀ ਕਿ ਆਸਟ੍ਰੇਲੀਆ ਦੇ 7 ਵਜੇ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਲੈ ਕੇ ਆ ਰਹੇ ਨੇ ਦੇਵ ਸਿੱਧੂ ਜੀ, ਬੜੇ ਜੋਸ਼ ਖਰੋਸ਼ ਨਾਲ, ਤੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨਾਲ ਦਲਜੀਤ ਸਿੰਘ ਜੀ, ਜਿਹੜੀ ਕਿ ਬੜੀ ਪਿਆਰੀ ਗੱਲਬਾਤ ਕਰਦੇ ਨੇ। ਸੋ ਜੁੜੇ ਰਹਿਣਾ, ਜਾਇਓ ਕਿਤੇ ਨਾ, ਦੇਖਦੇ ਰਹੋ, ਤੇ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਕ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।